ਮਤਲਬ ਆ ਜਿਹੜੀ ਲਾੜ ਹੁੰਦੀ ਆ ਇਹ ਵੀ ਬਰੀਕ ਹੁੰਦੀ ਆ। ਪਾਵਾ ਵੀ ਹੁੰਦਾ ਬਰੀਕ ਹੁੰਦਾ ਵਾ। ਤੇ ਜਿਹੜੀ ਹੁੰਦੀ ਆ ਪਤਰੀ ਆ ਇਹ ਹੁੰਦੀ ਦੂਸਰੀ ਆਮ ਜਿਹੜੀ ਇਹਨੂੰ ਮੋਟੀ ਪਤਰੀ ਲਾਈ ਹੋਈ ਆ ਜਿਹੜੀ 8-10 ਸਾਲ ਗਲਦੀ ਵੀ ਨਹੀਂ। ਤੇ ਜਿਹੜੀ ਹੁੰਦੀ ਆ ਹੌਲੀ ਖੁਰਲੀ ਉਹ 2-4 ਸਾਲ ਮਸਾਂ ਕੱਢਦੀ ਆ। ਬੱਕਰੀ ਹੋਵੇ ਘੋੜੀ ਹੋਵੇ ਸਿਆਣੇ ਕਹਿੰਦੇ ਆ ਵੀ ਉਹਦੇ ਖੁਰ ਗਿੱਲਾ ਨਾ ਰਵੇ, ਖੁਰ ਸੁੱਕਾ ਹੋਣਾ ਚਾਹੀਦਾ। ਤੁਸੀਂ ਆ ਦੇਖੋ ਅਸੀਂ ਹੇਠ ਕਿਦਾਂ ਆ ਰੱਖੇ ਮਗੋਰੇ ਇਦਾਂ। ਹਾਂਜੀ ਹੇਠ 4 ਚਫੇਰੇ ਰੱਖੇ ਆ ਜੀ ਵੀ ਇਹਦੇ ਚੋਂ ਹਵਾ ਲੱਗਦੀ ਰਵੇ, ਹਵਾ ਲੱਗਦੀ ਰਵੇ, ਕ੍ਰਾਸਿੰਗ ਹੋਵੇ। ਹਾਂਜੀ ਇਦਾਂ ਹੇਠਾਂ ਖੁਰਾਂ ਨੂੰ ਹਵਾ ਲੱਗਣੀ ਜ਼ਰੂਰੀ ਹੈ। ਹਾਂਜੀ ਜਦੋਂ ਉਹਨੇ ਕੱਢਿਆ ਨਾ ਜੇਬ ਚੋਂ ਤੇ ਉਹ ਫਟਿਆ ਤੇ ਲਾਲ ਲੱਗੋ ਰੋਵੇ। ਉਹਨੇ ਕਿਹਾ ਯਾਰ ਤੈਨੂੰ ਕੀ ਹੋਇਆ, ਤੈਨੂੰ ਤਾਂ ਮੈਂ ਚੰਗਾ ਭਲਾ ਲਿਆ ਸੀ, ਤੂੰ ਹੁਣ ਰੋ ਰਿਹਾ ਤੇ ਫਟ ਵੀ ਗਿਆ। ਉਹਨੇ ਕਿਹਾ ਉਹ ਮੇਰੀ ਗੱਲ ਸੁਣ, ਉਹਨਾਂ ਨੂੰ ਤਾਂ ਮੇਰੀ ਕਦਰ ਦਾ ਪਤਾ ਨਹੀਂ ਸੀ। ਤੂੰ ਸੀ ਜਾਣੀ ਜਾਣ, ਤੂੰ ਜਾਣੀ ਜਾਣ ਹੋ ਕੇ ਮੇਰੀ ਕਦਰ ਨਹੀਂ ਕੀਤੀ ਤੇ ਮੈਂ ਇਸ ਵਾਸਤੇ ਫਟ ਗਿਆ। ਉਹਨੇ ਕਿਹਾ ਵੀ ਮੇਰੇ ਤੇ ਨਾ ਦੁੱਖ ਲੱਗਾ ਮੈਨੂੰ ਢਿੱਡੋਂ ਇਸ ਗੱਲ ਦਾ ਵੀ ਯਾਰ ਇਸ ਜਾਣੀ ਜਾਣ ਬੰਦੇ ਨੇ ਵੀ ਮੇਰੀ ਕਦਰ ਨਹੀਂ ਕੀਤੀ। ਹਾਂਜੀ ਰਾਵਲਪਿੰਡੀ ਅਸੀਂ ਗਏ ਜੀ ਬੇਰ ਲੈ ਕੇ। ਹਾਂਜੀ ਤੇ ਰਸਤੇ ਦੇ ਵਿੱਚ ਜਦੋਂ ਦਿਨ ਚੜਿਆ ਨਾ ਜੀ ਉੱਥੇ 2-3 ਬੱਸਾਂ ਦੇਖੀਆਂ ਉਲਟੀਆਂ ਹੋਈਆਂ। ਓਏ ਹੋਏ ਟਾਇਰ ਸਮਾਨ ਵਾਲ ਨੂੰ ਜੀ ਛੱਤਾਂ ਜ਼ਮੀਨ ਵਾਲ ਨੂੰ। ਮੈਂ ਘਬਰ ਗਿਆ। ਮੈਂ ਕਹਾ ਵੀ ਕਿਹੜੀ ਘੜੀ ਆ ਕਿੱਥੇ ਆ ਵੜੇ, ਵਾਪਸ ਜਾਈਏ। ਉਹ ਜੀ ਫਟਾਫਟ ਗਏ ਜੀ, ਜਾਂਦੇ ਜੀ ਆਪਣਾ ਬੇਰ ਵੇਚਿਆ। ਬੇਰ ਵੇਚ ਕੇ ਜੀ ਮੈਂ ਉੱਥੇ ਕਿਸੇ ਮਹਿਮਾਨ ਨਵਾਜੀ ਤੇ ਗਿਆ ਵੀ ਬੰਦੇ ਨੂੰ ਮਿਲਣਾ। ਉਹਨਾਂ ਨੇ ਕਿਹਾ ਜੀ ਇਹਨੂੰ ਬੰਦਰਗਾਹ ਤੇ ਲੈ ਚੱਲੋ ਜੀ, ਉੱਥੇ ਤੋੜ ਫੇਰ ਕੇ ਲਿਆਓ ਤੇ ਮੁੜ ਕੇ ਰਾਤ ਨੂੰ 12 ਵਜੇ ਚੜਾ ਦਾਂਗੇ ਫੈਸਲਾਬਾਦ ਨੂੰ। ਮੈਂ ਕਿਹਾ ਜੀ ਮੈਂ ਰਿਹਾ ਉੱਥੇ ਬੰਦਰਗਾਹ ਹੈਗੀ, ਉੱਥੇ ਸਮੁੰਦਰ ਹੈਗਾ, ਉੱਥੇ ਸਮੁੰਦਰ ਆ ਜੀ ਆਪਣੇ ਰਾਵਲਪਿੰਡੀ ਕਿਤੇ ਨੇੜੇ ਤੇੜੇ ਹੋਣਾ ਨਾ ਬੰਦਰਗਾਹ, ਤਾਂ ਹੀ ਉਹ ਮਾਈ ਨੇ ਮੈਨੂੰ ਕਿਹਾ ਨਾ ਉਹਨਾਂ ਨੇ ਵੀ ਆ ਜਾ ਤੈਨੂੰ ਬੰਦਰਗਾਹ ਤੇ ਲੈ ਕੇ ਚੱਲੀਏ ਭਾਈਆਂ ਨੇ। ਅੱਛਾ ਅਸਲਾਮ ਵਾਲੇਕੁਮ ਜੀ। ਸਿਆਣੇ ਕਹਿੰਦੇ ਵੀ ਕਾਰੀਗਰ ਪਹਿਲਾਂ ਅੱਖਾਂ ਹੁੰਦੀਆਂ, ਫਿਰ ਦਿਮਾਗ ਜਾਣਦਾ ਤੇ ਫਿਰ ਹੱਥ ਕੰਮ ਕਰਕੇ ਦਿਖਾਉਂਦੇ। ਹੁਨਰ ਚਾਲੂ ਅੱਖਾਂ ਤੋਂ ਹੁੰਦਾ, ਫਿਰ ਜਾ ਕੇ ਬੰਦਾ ਕਾਰੀਗਰ ਬਣਦਾ, ਫਿਰ ਹੱਥਾਂ ਨਾਲ ਕੁਛ ਹੈ। ਉਹ ਅੱਖਾਂ ਕਿੱਦਾਂ ਕਾਰੀਗਰ ਹੁੰਦੀਆਂ? ਹੁਣ ਆਹ ਰੁੱਖ ਆ ਨਾ, ਆਹ ਦਿਖਾਇਓ ਜੀ, ਆਹ ਰੁੱਖ ਖਲੋਤਾ ਤੇਰੇ ਮੇਰੇ ਵਾਸਤੇ। ਇਹ ਰੁੱਖ ਆ, ਕਾਰੀਗਰ ਨੂੰ ਇਹਦੇ ਵਿੱਚ ਮੰਜੀ ਪੀੜੀ ਦਿਸ ਰਹੀ ਹੈ, ਸਾਡੇ ਵਾਸਤੇ ਰੁੱਖ ਆ। ਉਹਨੂੰ ਵਿੱਚ ਦਿਸ ਰਿਹਾ ਵੀ ਇਹਦੇ ਵਿੱਚੋਂ ਰੇੜੀ ਬਣ ਜੂਗੀ, ਮੰਜੀ ਬਣ ਜੂਗੀ, ਪੀੜੀ ਬਣ ਜੂਗੀ, ਕਿਹੜੀ ਸ਼ਾ ਬਣ ਜੂਗੀ। ਅੱਖਾਂ ਇਦਾਂ ਕਾਰੀਗਰ ਹੁੰਦੀਆਂ। ਸਾਡੇ ਕੋਲ ਇਸ ਟਾਈਮ ਸਾਡੇ ਤਾਂਦਲਾ ਜਿਹੜਾ ਨਾ ਜੀ ਤਹਿਸੀਲ, ਇਹ ਲੱਕੜ ਦੇ ਵਿੱਚ ਪਹਿਲੇ ਨੰਬਰ ਤੇ ਆ। ਲੱਕੜ ਮੰਡੀ ਵੀ ਲੱਗਦੀ ਆ, ਲੱਕੜੀ ਦੀਆਂ ਮੰਜੇ ਰੰਗੀਨ ਪਾਵੇ ਸਾਡੇ ਤਾਂਦਲੇ ਵਾਲੇ ਦੇ ਵਿੱਚ ਤੁਹਾਨੂੰ ਵਿਖਾਏ ਵੀ ਆ, ਫਿਰ ਕਦੀ ਦਿਖਾ ਦਾਂਗੇ। ਹੱਥ ਵਾਲੀ ਮਧਾਣੀਆਂ, ਹਰ ਸ਼ੈ ਲੱਕੜ ਦੀ ਜਿਹੜੀ ਬਣ ਸਕਦੀ ਆ ਉਹ ਸਾਡੇ ਤਾਂਦਲੇ ਦੇ ਵਿੱਚ ਬਣਦੀ ਹੈ। ਤੇ ਖੁਰਲੀਆਂ ਜਿਹੜੀਆਂ ਉਹ ਜਦੋਂ ਲੱਕੜੀ ਦੀ ਹਰ ਸ਼ੈ ਇੱਥੇ ਦੀ ਮਸ਼ਹੂਰ ਆ, ਤੇ ਖੁਰਲੀਆਂ ਬੜੀ ਦੂਰੋਂ ਦੂਰੋਂ ਲੋਕ ਲੈਣ ਵਾਸਤੇ ਆਉਂਦੇ ਆ। ਜਿਹੜੀ ਤੁਸੀਂ ਇਸ ਟਾਈਮ ਆ ਖੁਰਲੀ ਤੁਸੀਂ ਦੇਖ ਰਹੇ ਆ ਨਾ, ਇਹ ਦੇਖ ਲਓ ਵੀ ਹੁਣ ਇਹ ਕਿਸੇ ਪਾਸੋਂ ਖੁਰਲੀ ਲੱਗਦੀ ਹੈ। ਏਡੀ ਬਲਾਂ ਖੁਰਲੀ ਹੈ ਜੀ, ਬੜੀ ਲੰਮੀ ਖੁਰਲੀ ਹੈ। ਤੇ ਤੁਹਾਨੂੰ ਅਸੀਂ ਕਾਰੀਗਰ ਨਾਲ ਵੀ ਮਿਲਾਨੇ ਆ। ਸਾਡੇ ਕੋਲ ਇਸ ਟਾਈਮ ਪਹੁੰਚੇ ਆ ਜੀ, ਖੁਰਲੀ ਦੇ ਨਾਲ ਹੀ ਆਏ। ਆ ਜਾਓ ਜੀ ਅਬਦੁੱਲਾ ਸਾਹਿਬ। ਅਸਲਾਮ ਵਾਲੇਕੁਮ। ਵਾਲੇਕੁਮ ਸਲਾਮ। ਅਬਦੁੱਲਾ ਸਾਹਿਬ ਕੀ ਹਾਲ ਚਾਲ ਹੈ ਜੀ? ਠੀਕ ਹੈ ਅਲਹਮਦੁਲਿਲਾ, ਅੱਲਾ ਦਾ ਸ਼ੁਕਰ ਆ। ਅਬਦੁੱਲਾ ਕਿੰਨੀ ਕੁ ਦੇਰ ਹੋ ਗਈ ਤੈਨੂੰ ਕੰਮ ਕਰਦੇ ਨੂੰ? 8-9 ਸਾਲ ਹੋ ਗਏ। ਲਓ ਜੀ ਅਬਦੁੱਲਾ ਸਾਹਿਬ ਦੇ ਹੱਥ ਦਾ ਕੰਮ ਤੁਹਾਨੂੰ ਦਿਖਾ ਰਹੇ ਹਾਂ ਅਸੀਂ। ਤੇ ਅਬਦੁੱਲਾ ਸਾਹਿਬ ਨਾਲ ਤਾਂ ਤੁਹਾਨੂੰ ਮਿਲਾਇਆ ਵੀ ਪਹਿਲਾਂ ਇਹਦੀ ਕਾਰੀਗਰੀ ਦੇਖੋ ਵੀ ਇਹ ਬੱਕਰੀਆਂ ਦੀ ਖੁਰਲੀ ਬਣਾਈ ਹੈ ਜੀ। ਇਹ 10 ਫੁੱਟ ਹੈ ਜੀ? ਹਾਂਜੀ 10 ਫੁੱਟ। 10 ਫੁੱਟ ਦੀ ਬੱਕਰੀਆਂ ਦੀ ਖੁਰਲੀ ਆਮ ਬਣਾਉਂਦੇ ਨਹੀਂ ਕਾਰੀਗਰ। ਸਾਡੀ ਫਰਮਾਇਸ਼ ਦੇ ਉੱਤੇ 10 ਫੁੱਟ ਬਣਾਈ ਆ ਤੇ ਬੜੀ 2 ਬੰਦੇ ਚੱਕ ਹੀ ਨਹੀਂ ਸਕਦੇ ਜੀ ਇਹਨੂੰ, ਐਡੀ ਭਾਰੀ ਖੁਰਲੀ ਬਣਾਈ। ਇਹਨੂੰ ਕਿਹੜੀ ਲੱਕੜ ਲਾਈ ਹੈ ਜੀ? ਇਹਨੂੰ ਜੀ ਕਿੱਕਰ ਦੀ ਤੇ ਨਿੰਮ ਦੀ। ਕਿੱਕਰ ਤੇ ਨਿੰਮ। ਅਗਰ ਇਹ ਪਾਵੇ ਆ ਇਹ ਕਾਹਦੇ ਆ ਜੀ? ਇਹ ਕਿੱਕਰ ਦੇ ਆ। ਕਿੱਕਰ ਦੇ। ਦੇਖੋ ਨਾ ਲਾਲ ਸੂਈ ਕਿੱਕਰ ਲਾਈ ਇਹਨੇ ਭਾਈ ਨੇ। ਤੇ ਬਾਕੀ ਆ ਪਾਸਿਆਂ ਤੇ ਨਿੰਮ ਲੱਗੀ, ਆ ਉੱਪਰ ਨਿੰਮ ਲੱਗੀ ਹੋਈ ਆ। ਆਹ ਵੀ ਕਿੱਕਰ ਲੱਗਾ ਹੋਇਆ। ਵਾਹ ਵਾਹ, ਫੱਟੇ ਦੇਖੋ ਜੀ ਪਾਸਿਆਂ ਵਾਲੇ, ਆ ਵੱਖੀ ਵਾਲੇ ਫੱਟੇ ਦੇਖੋ, ਲਾਲ ਸੂਏ ਕਾਲੀ ਕੱਟ ਕਿੱਕਰ ਆ ਜੀ। ਤੇ ਆ ਵਿਚਾਲੇ ਫੱਟੇ ਕਾਹਦੇ ਆ ਜੀ? ਇਹ ਟਾਲੀ ਦੇ ਤੇ ਨਿੰਮ ਦੇ। ਅੱਛਾ ਟਾਲੀ ਤੇ ਨਿੰਮ ਦੇ ਜੀ, ਠੀਕ। ਅੱਛਾ ਅਬਦੁੱਲਾ ਸਾਹਿਬ ਆ ਭਾਈ ਆ ਤੁਹਾਡੇ? ਹਾਂਜੀ ਹਾਂਜੀ। ਅੱਛਾ ਇਹਨਾਂ ਦਾ ਕੀ ਨਾਮ? ਸਮੀ ਸਾਹਿਬ ਵੀ ਨਾਲ ਆਏ। ਅੱਛਾ ਅਬਦੁੱਲਾ ਕਿੰਨਾ ਕੁ ਟਾਈਮ ਹੋ ਗਿਆ ਤੈਨੂੰ ਕੰਮ ਕਰਦੇ ਨੂੰ? 8-9 ਸਾਲ ਹੋ ਗਏ ਆ। ਕਿੱਥੋਂ ਸਿੱਖਿਆ ਸੀ? ਆਪਣੇ ਉਸਤਾਦਾਂ ਕੋਲ ਹੀ ਸਿੱਖਿਆ। ਨਹੀਂ ਉਸਤਾਦ ਇੱਕ ਤਾਂ ਹੁੰਦਾ ਨਾ ਵੀ ਆਪਣੇ ਘਰ ਤੋਂ ਤੁਰਿਆ ਆਂਦਾ ਹਾਂਜੀ ਹੁੰਦਾ। ਘਰ ਤੋਂ ਹੀ। ਅੱਛਾ ਘਰ ਤੋਂ ਹੀ। ਆਪਣੇ ਘਰ ਬਜ਼ੁਰਗਾਂ ਤੋਂ ਸਿੱਖਿਆ? ਹਾਂਜੀ ਹਾਂਜੀ। ਹਾਂ ਤੁਹਾਡਾ ਕੰਮ ਬਹੁਤਾ ਖੁਰਲੀਆਂ ਦਾ ਹੀ? ਹਾਂਜੀ ਖੁਰਲੀ ਦਾ। ਬੜਾ ਲੰਬਾ ਚੌੜਾ ਕੰਮ ਆ ਜੀ ਇਹਨਾਂ ਦਾ, ਕਹਿ ਲਓ ਵੀ ਦੂਰ ਦੂਰ ਪਹੁੰਚਾਣੇ ਖੁਰਲੀ? ਹਾਂਜੀ ਸਿਆਲਕੋਟ, ਲਾਹੌਰ, ਕਸ਼ਮੀਰ, ਮੁਜ਼ੱਫਰਾਬਾਦ, ਫੈਸਲਾਬਾਦ, ਮਤਲਬ ਜਿੱਥੋਂ ਦਾ ਕੋਈ ਆਰਡਰ ਆ ਜਾਏ ਫਿਰ ਅਸੀਂ ਉੱਥੇ ਪਹੁੰਚਾ ਦਿੰਦੇ। ਵਾਹ ਵਾਹ ਵਾਹ, ਪੂਰੇ ਪਾਕਿਸਤਾਨ 'ਚ ਜਾ ਰਹੀਆਂ ਜੀ ਖੁਰਲੀਆਂ ਇਹਦੇ ਹੱਥਾਂ ਦੀਆਂ ਬਣੀਆਂ। ਅਬਦੁੱਲਾ ਸਾਹਿਬ ਇਹ ਦੱਸਿਓ ਵੀ ਖੁਰਲੀਆਂ ਤੁਸੀਂ ਕਿੱਦਾਂ ਦੀਆਂ ਬਣਾਉਂਦੇ? ਹੁਣ ਇੱਕ ਤਾਂ ਆ ਫਰਮੈਸ਼ੀ ਖੁਰਲੀ, ਤੁਸੀਂ ਆਮ ਵੀ ਇਦਾਂ ਦੀਆਂ ਬਣਾਉਂਦੇ? ਆਮ ਇਦਾਂ ਦੀ ਨਹੀਂ ਬਣਾਈ ਦੀ। ਅੱਛਾ ਹਾਂਜੀ ਜਿੰਨਾ ਚਿਰ ਕੋਈ ਸਾਈ ਨਾ ਦੇਵੇ। ਹਾਂ ਇਹ ਸਾਈ ਦੀ ਬਣੀ ਹੋਈ ਹਾਂਜੀ ਹੈ, ਸਾਈ ਦੀ। ਏਡੀ ਭਾਰੀ ਏਡੀ ਲੰਮੀ ਚੌੜੀ। ਆਮ ਤੁਸੀਂ ਕਿੱਦਾਂ ਦੀ ਬਣਾਉਂਦੇ ਤੇ ਇਹਦੇ 'ਚ ਆਮ ਫਰਕ ਕੀ? ਅਸੀਂ ਨਾਰਮਲ ਜੀ ਬਣਾਈ ਦੀ ਹੌਲੀ ਜੀ, ਮਤਲਬ ਜਿਹੜੀ ਦੁਕਾਨ ਦੀ ਰੂਟੀਨ ਦੇ ਮੁਤਾਬਿਕ ਹੋਵੇ। ਅੱਛਾ ਅੱਛਾ।
ਉਹਦੀ ਫੱਟੀ ਵੀ ਬਰੀਕ ਹੁੰਦੀ ਆ ਹੂੰ ਆ ਮਤਲਬ ਆ ਜਿਹੜੀ ਲਾੜ ਹੁੰਦੀ ਆ ਇਹ ਵੀ ਬਰੀਕ ਹੁੰਦੀ ਆ ਹੂੰ ਪਾਵਾ ਵੀ ਉਹਦਾ ਬਰੀਕ ਹੁੰਦਾ ਵਾ ਹੂੰ ਤੇ ਜਿਹੜੀ ਹੁੰਦੀ ਆ ਪੱਤਰੀ ਆ ਹੂੰ ਇਹ ਹੁੰਦੀ ਦੂਸਰੀ ਅੱਛਾ। ਆਮ ਜਿਹੜੀ ਇਹਨੂੰ ਮੋਟੀ ਪੱਤਰੀ ਲਾਈ ਹੋਈ ਆ ਹਾਂ ਜਿਹੜੀ 8-10 ਸਾਲ ਗਲਦੀ ਵੀ ਨਹੀਂ ਹੂੰ ਤੇ ਜਿਹੜੀ ਹੁੰਦੀ ਆ ਹੌਲੀ ਖੁਰਲੀ ਹੂੰ ਉਹ 2-4 ਸਾਲ ਮਸਾਂ ਕੱਢਦੀ ਆ ਮਸਾਂ ਕੱਢਦੀ। ਹਾਂਜੀ ਜਿਹੜੀ ਬੱਕਰੀਆਂ ਦੀ ਤੁਸੀਂ ਆਮ ਖੁਰਲੀ ਬਣਾਉਂਦੇ ਆ ਹਾਂਜੀ ਹਾਂਜੀ ਤੇ ਉਹ ਕਿੰਨੇ ਕਰੀ ਹੁੰਦੀ ਹੈ ਤੇ ਉਹਦਾ ਭਾਰ ਕਿੰਨਾ ਕੁ ਹੁੰਦਾ? ਉਹਦਾ ਵਜ਼ਨ ਹੁੰਦਾ ਮਸਾਂ 35-40 ਕਿਲੋ 35-40। ਹਾਂਜੀ। ਤੇ ਜਿਹੜੀ ਅਸੀਂ ਬਣਵਾਈ ਇਹਦਾ ਹੁਣ ਕਮ ਕਮ 4 ਮਣ ਵਜ਼ਨ ਹੈ ਚਾਰ 3.5-4 ਮਣ ਵਜ਼ਨ ਹੈ ਚਾਰ ਬੜਾ ਫਰਕ ਆ ਜੀ। ਹੂੰ ਤੇ ਉਹਦੇ ਤੇ ਖਰਚਾ ਕਿੰਨਾ ਕੁ ਆਉਂਦਾ ਜੀ? ਇੱਥੇ ਕਿੰਨਾ ਕੁ? ਇਹਦੇ ਤੇ ਖਰਚਾ ਆ ਜਾਂਦਾ 16-17 ਹਜ਼ਾਰ ਰੁਪਇਆ ਆ ਜਿਹੜੀ ਇਸ ਅਸੀਂ ਕੋਲ, ਬਣਾਈ। ਹਾਂਜੀ ਅੱਛਾ ਤੇ ਜਿਹੜੀ ਦੂਸਰੀ ਖੁਰਲੀ ਹੁੰਦੀ ਆ ਉਹਦਾ ਸਾਡਾ 3500-4000 ਖਰਚਾ ਆ ਜਾਂਦਾ ਬੱਲੇ 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 ਬਹੁਤ 30 ਹਿੱਸਾ ਪੈਸਿਆਂ ਦਾ ਹੀ ਫਰਕ ਆ। ਉਹ ਹੁੰਦੀ ਵੀ ਛੋਟੀ ਹੈ ਨਾ 4-5 ਫੁੱਟ ਉਹ ਏਡੀ ਲੰਮੀ ਬੰਦੀ ਨਹੀਂ 8 ਫੁੱਟੀ ਤੁਸੀਂ ਬਣਾਉਂਦੇ ਬੱਕਰੀਆਂ ਦੀ? ਹਾਂਜੀ ਉਹ ਬਣਾਈ ਦੀ ਉਹ ਆ ਆਮ ਬਣਾਉਂਦੇ? ਨਹੀਂ ਉਹ ਆਮ ਨਹੀਂ ਬਣਾਈ ਦੀ ਆਮ ਅਸੀਂ 5 ਫੁੱਟ ਤੱਕ ਜਾਂ 6 ਫੁੱਟ ਤੱਕ ਬਣਾਉਂਦੇ ਆ 6 ਫੁੱਟ ਤੱਕ ਬਣਾਉਂਦੇ ਤੇ ਇਹ 10 ਫੁੱਟ ਆ? ਹਾਂਜੀ ਇਹ 10 ਫੁੱਟ ਨਹੀਂ ਜੀ ਜੇ ਮੁੰਡੇ ਨੇ ਪੈਸੇ ਲਏ ਆ ਤੇ ਕੰਮ ਵੀ ਸੋਹਣਾ ਕੀਤਾ। ਚਾਚਾ ਬੂਟਾ ਤੂੰ ਦੇਖ ਰਿਹਾ ਇਹ ਖੁਰਲੀ 10 ਤੋਂ 12 ਸਾਲ ਜਾਂਦੀ ਨਹੀਂ 10-12 ਸਾਲ ਨਹੀਂ ਜਾਂਦੀ ਬੜਾ ਟਾਈਮ ਬੜੀ ਗਾਰੰਟੀ ਦੇਈ ਜੀ 10-12 ਸਾਲ। ਚਾਚਾ ਬੂਟਾ ਇਹ ਖੁਰਲੀਆਂ ਤਾਂ ਤੂੰ ਅੱਗੇ ਵੀ ਦੇਖੀਆਂ। ਹਾਂਜੀ ਨਹੀਂ ਇਹ ਖੁਰਲੀ ਅਸਲ ਸਪੈਸ਼ਲ ਆ ਨਾ ਜੀ, ਫਿਰ ਸਾਈ ਦੀ ਬਣਾਈ ਆ ਤੇ ਉਹ ਖੁਰਲੀਆਂ ਸਾਈ ਦੀਆਂ ਨਹੀਂ ਹੁੰਦੀਆਂ, ਉਹ ਹੁੰਦੀਆਂ ਦੁਕਾਨ ਵਾਸਤੇ, ਆਮ ਗਾਹਕ ਵਾਸਤੇ। ਵਿੱਚ ਮਾੜੇ ਗਾਹਕ ਵੀ ਹੁੰਦੇ ਨੇ ਮੇਰੇ ਰੰਗੇ, ਕੋਈ ਮਸਾਂ ਜਿਹੜਾ 4000 3000 ਰੁਪਈਆ ਭਰਨ ਵਾਲੇ ਨੇ, 3500 ਦੇਣ ਵਾਲੇ ਨੇ, ਉਹਨਾਂ ਨੇ ਫਿਰ ਖੁਰਲੀ ਵੀ ਮਾਲ ਵੀ ਉਦਾਂ ਦਾ ਹੀ ਲੈਣਾ ਨਾ ਜੀ। ਇਹ ਖੁਰਲੀ ਹੁਣ ਬਣੀ ਆ ਸਪੈਸ਼ਲ ਸਾਈ ਤੇ ਇਹ 10 ਫੁੱਟ ਇਹਨਾਂ ਨੇ ਖੁਰਲੀ ਬਣਾਈ ਆ ਤੇ ਇਹਦਾ ਹੁਣ 16-17 ਹਜ਼ਾਰ ਅਗਰ ਇਹਨਾਂ ਨੇ ਕੀਮਤ ਲਈ ਆ ਨਾ ਤੇ ਇਹਦੇ ਤੇ ਕੰਮ ਵੀ ਚੰਗਾ ਕੀਤਾ, ਫੱਟਾ ਚੰਗਾ ਲਾਇਆ, ਪਾਵਾ ਚੰਗਾ ਲਾਇਆ, ਥੱਲੇ ਵਾਲੀ ਫੱਟੀ ਠੀਕ ਲਾਈ ਆ ਜੀ ਇਹਨਾਂ ਨੇ ਤੇ ਬੜੀ ਮਜ਼ਬੂਤ ਬਣਾਈ ਆ ਖੁਰਲੀ ਚੰਗੀ ਬਣ ਗਈ ਆ ਜੀ। ਚਾਚਾ ਹਾਂਜੀ ਮਾੜੇ ਤਕੜੇ ਦੀ ਗੱਲ ਨਹੀਂ ਵੀ ਸਿਆਣੇ ਕਹਿੰਦੇ ਵੀ ਸਸਤਾ ਰੋਵੇ ਵਾਰੋ-ਵਾਰ ਮਹਿੰਗਾ ਰੋਵੇ ਇੱਕੋ ਵਾਰ। ਨਹੀਂ ਉਹ ਤੁਹਾਡੀ ਗੱਲ ਬਚਾ ਇੱਕ ਬੰਦੇ ਕੋ ਬੱਕਰੀਆਂ 5 ਆ ਹਾਂਜੀ ਤੇ ਉਹਨੂੰ 5 ਫੁੱਟੀ ਵੀ ਬਥੇਰੀ ਆ ਬਿਲਕੁਲ 5 ਫੁੱਟੀ ਬੜੀ ਆ ਤੇ ਬੱਕਰੀਆਂ ਦਾ ਵੀ ਹਿਸਾਬ ਹੁੰਦਾ। ਹੁਣ ਸਾਡੇ ਕੋਲ ਮਾਸ਼ਾਅੱਲਾ ਬੱਕਰੀਆਂ ਉਹ ਇੱਕ ਤਾਂ ਹੈ ਕੱਦ ਕਾਠ ਵਾਲੀਆਂ ਜੀ, ਤੇ ਬੱਕਰੀਆਂ ਜਦੋਂ ਬਹੁਤੀਆਂ ਹੁਣ ਨੱਚਦੀਆਂ ਟੱਪਦੀਆਂ ਹੈ। ਹੁਣ ਵਿੱਚ ਬੱਕਰਾ ਵੀ ਤਕੜਾ, ਉਹਨੇ ਵੀ ਕਿਸੇ ਮਾਰਨਾ, ਸਿਰ ਮਾਰਨਾ, ਸਿੰਘ ਅੱਗੇ ਪਿੱਛੇ। ਇਹਦਾ ਇੱਕ ਹੋਰ ਵਾਧਾ ਵੀ ਆ, ਹਾਂਜੀ ਮਤਲਬ ਜਿੱਦਾਂ ਬੱਕਰੀਆਂ ਖਾਰਸ਼ ਕਰਦੀਆਂ ਨਾ ਹਾਂ ਹਾਂ ਆ ਨਾਲ ਖਣਦੀਆਂ ਵਾ, ਖਾਂਦੀਆਂ। ਇਹ ਮੁੱਦੀ ਨਹੀਂ ਹੋਊਗੀ। ਹਾਂ ਗੱਲ ਕਰ, ਫਰਕ ਆ ਗਿਆ ਨਾ? ਜਿਹੜੀ ਦੂਜੀ ਹੋਣੀ ਆ ਉਹ 3500-4000 ਵਾਲੀ ਉਹ ਹੌਲੀ ਹੋਣੀ ਆ, ਤਿੰਨਾਂ ਚਾਰਾਂ ਭਾੜੂਆਂ ਦੀ, ਹਾਂ ਉਹਨੇ ਮੁੱਦੀ ਹੋ ਜਾਣਾ। ਉਹ ਇਹਦੀ ਵਜ੍ਹਾ ਤਾਂ ਨਹੀਂ ਮੁੱਦੀ ਹੁੰਦੀ ਕਿ ਇਹਦੀਆਂ ਲੱਤਾਂ ਡਿੰਗੀਆਂ ਵਾ। ਅੱਛਾ ਪੈਰ ਦਿਖਾਓ ਜੀ। ਅਸੀਂ ਲੱਤਾਂ ਹੈ ਇਹਦੀਆਂ ਇੰਜ ਵੱਖੀ ਭਾਰ ਜੀਆਂ ਲੱਤਾਂ ਇਹਦੀਆਂ। ਵੇਲਣੇ ਵਾਲਾ ਹਿਸਾਬ ਆ। ਜਿੱਦਾਂ ਵੇਲਣੇ ਦੀਆਂ ਲੱਤਾਂ ਸੀ ਨਾ। ਹਾਂਜੀ ਹਾਂ ਵੇਲਣੇ ਤਰ੍ਹਾਂ ਥੱਲਿਓਂ ਲੱਤਾਂ ਖੁੱਲੀਆਂ ਤੇ ਇਹ ਉਲਟਦੀ ਨਹੀਂ। ਨਹੀਂ ਉਲਟਦੇ। ਤੇ ਉਹ ਦੱਸਿਆ ਵੀ ਇਹ ਚ ਪੱਠੇ ਪਾਣ ਦੀ ਵੀ ਲੋੜ ਨਹੀਂ। ਪੱਠੇ ਤਾਂ ਪਾਣੇ ਪੱਠੇ ਤੇ ਪਾਣੀ ਪੈਣੇ ਆ। ਪੱਠੇ ਜੀ ਤੁਹਾਨੂੰ ਪਾਣੇ ਪੈਣੇ, ਪਾਣੇ ਪੈਣੇ ਚਾਹੇ ਚੱਲ ਤੁਹਾਡੀ 4000 ਵਾਲੀ ਹੈ ਚਾਹੇ 40000 ਵਾਲੀ। ਤੇ ਚਾਚਾ ਬੂਟਾ ਜਿਹੜੀਆਂ ਗੱਲਾਂ ਹੁਣ ਦਸੀਆਂ ਹਾਂਜੀ ਉਹ ਸਹੀ ਲੱਗੀਆਂ ਨਾ? ਜਿਹੜੀ ਤੂੰ ਗੱਲ ਕਰਦਾ ਸੀ ਵੀ ਤਕੜੇ ਮਾੜੇ ਦੀ ਗੱਲ ਨਹੀਂ, ਸ਼ਾਇਦ ਦਾ ਫਰਕ ਆ, ਲੋੜ ਦਾ ਫਰਕ ਆ, ਲੋੜ ਦੀ ਫਰਕ ਆ ਨਾ ਜੀ। ਇੱਕ ਬੰਦੇ ਨੂੰ ਮਤਲਬ ਕਿ ਲੋੜ ਹੀ 4 ਫੁੱਟ ਦੀ ਆ, ਹਾਂ ਹਾਂ ਉਹਦੇ ਕੋਲ ਬੱਕਰੀਆਂ ਹੀ 2 ਆ ਜਾਂ 3 ਆ, ਉਹਨੇ ਫਿਰ ਉਹੀ ਲੈਣੀ ਜੀ ਹੌਲੀ ਜੀ। ਹੌਲੀ। ਤੇ ਤੁਹਾਨੂੰ ਹੁਣ ਲੋੜ ਆ 10 ਬੱਕਰੀਆਂ ਵਾਸਤੇ, ਅਸੀਂ ਫਿਰ- ਤੁਹਾਨੂੰ 10 ਫੁੱਟ ਤੋਂ ਬਗੈਰ ਤੁਹਾਡਾ ਸਰਦਾ ਹੀ ਨਹੀਂ। ਚਾਚਾ ਬੱਕਰੀਆਂ 10 ਤੋਂ 15 ਕਦੋਂ ਹੋ ਜਾਂਦੀਆਂ ਪਤਾ ਨਹੀਂ ਲੱਗਦਾ। ਨਹੀਂ ਲੱਗਦਾ। ਇਹ ਅੱਲਾ ਦੇਣ ਵਾਲਾ ਜੀ। ਇਹ ਬੜਕਤ ਵਾਲਾ ਮਾਲ ਆ। ਹਾਂ, ਇਹ ਬੜਾ ਬਰਕਤ ਵਾਲਾ ਮਾਲ ਆ ਜੀ। ਤੇ ਇਹਦੇ ਫਿਰ ਤੁਸੀਂ ਗੁੰਜਾਇਸ਼ ਵੀ ਰੱਖੋ, ਖੁਰਲੀ ਵੱਧ ਬਣਾਓ। ਹਾਂਜੀ ਖੁਰਲੀ ਵੱਧ। ਅੱਛਾ ਇਹ ਖੁਰਲੀ ਇੱਕ ਤਾਂ ਚਾਚਾ ਬੂਟਾ ਜਿਹੜੀ ਗੱਲ ਕਰਦਾ ਵੀ ਇੱਕ ਤਾਂ ਅਸੀਂ ਖੁਰਲੀ ਬਣਾਈ ਵੱਡੀ ਹੈ ਹਾਂਜੀ ਵੀ ਇਹ ਦਸਾਂ ਸਾਡੇ ਕੋਲ ਖੁਰਲੀ ਅੱਗੇ ਵੀ ਹੈ, ਇਹ ਕਿਉਂ ਬਣਵਾਈ ਹੈ, ਅਸੀਂ ਕਿੱਥੇ ਰੱਖਣੀ ਆ, ਉਹ ਵੀ ਝਟਕ ਨੂੰ ਠੰਡਾ ਹੁੰਦਾ ਤੁਹਾਨੂੰ ਅਸੀਂ ਦਿਖਾਉਂਦੇ ਆ ਵੀ ਅਸੀਂ ਇਹ ਖੁਰਲੀ ਮੰਗਵਾਈ ਕਿਉਂ। ਅੱਗੇ ਤਾਂ ਲੈ ਲਈ ਸੀ ਖੁਰਲੀ 8 ਫੁੱਟੀ ਸੀ, ਇਹ ਹੁਣ 10 ਫੁੱਟੀ ਕਿਉਂ ਮੰਗਾਈ ਆ? ਤੇ ਉਹ ਜਿੱਦਾਂ ਦੱਸਿਆ ਬਰਕਤ ਵਾਲਾ ਮਾਲ ਆ ਚਾਚਾ, ਹਾਂਜੀ ਬਰਕਤ ਇਹਨੇ ਵਧਣਾ ਤੇ ਫਿਰ ਗਾਂ ਵਧਾ ਕੇ ਰੱਖੋ। ਵਧਾ ਕੇ ਰੱਖੋ। ਹਾਂ ਉਹ ਜਿਵੇਂ ਕੱਪੜੇ ਨਹੀਂ ਹਾਂਜੀ ਵੱਧ ਰੱਖ ਲੈਂਦੇ ਸੀ ਵੀ ਵੱਡਾ ਹੀ ਹੋਣਾ ਗਾਂ ਨੂੰ, ਝੱਗਾ ਵੱਡਾ ਹੁੰਦਾ। ਹਾਂਜੀ ਹਾਂਜੀ ਬਾਬਾ ਜੀ ਤੁਸੀਂ ਬਿਆਨ ਦੇ ਦਿਓ। ਹਾਂਜੀ ਬਿਲਕੁਲ ਜੀ, ਮਾਸ਼ਾਅੱਲਾ ਖੁਰਲੀ ਬਹੁਤ ਆਲਾ ਜੀ, ਬਹੁਤ ਫਸਟ ਕਲਾਸ ਆ। ਫੱਟੀ ਬਹੁਤ ਚੰਗੀ ਲੱਗੀ ਹੋਈ ਆ, ਫੱਟਾ ਬਹੁਤ ਦਰੁਸਤ ਲੱਗਿਆ ਹੋਇਆ। ਜਿਹੜਾ ਫੱਟਾ ਜਿਹੜੀ ਲਾਲ ਸੁਹਾ ਇਹਨੂੰ ਲੱਗੂਗਾ ਨਹੀਂ ਕਦੇ ਵੀ, ਇਹ ਲੱਗਦਾ ਨਹੀਂ, ਇਹ ਨਹੀਂ ਲੱਗਦਾ ਹੈਗਾ। ਜਿਹੜੇ ਵਿੱਚ ਉਹਨੇ ਨਿੰਬ ਲਾਈ ਆ, ਨਿੰਬ ਨੂੰ ਤਾਂ ਲੱਗਦਾ ਹੀ ਨਹੀਂ ਅਕਸਰ। ਹਾਂ ਟਾਲੀ ਟਿੱਕਰ ਨੂੰ ਲੱਗਦਾ, ਉਹਨੂੰ ਲੱਗਦਾ ਜ਼ਰੂਰ ਆ, ਲੇਕਿਨ ਇਹਨੂੰ ਨਹੀਂ ਲੱਗੂਗਾ ਕਿਉਂਕਿ ਇਹ ਕਾਲੀ ਆ। ਅੱਛਾ ਹਾਂਜੀ ਬਹੁਤ ਆਲਾ ਜੀ, ਸਫਾਈ ਬੜੀ ਆ। ਮਿਸਤਰੀ ਨੇ ਬਹੁਤ ਮਾਸ਼ਾਅੱਲਾ ਕੰਮ ਕਰਿਆ, ਅੱਛਾ ਕਰਿਆ। ਅੱਲਾਹ ਤਾਲਾ 20-25 ਡੰਗਰਾਂ ਵਾਸਤੇ। ਹਾਂਜੀ
ਬੱਕਰੀਆਂ 20-25 ਬੱਕਰੀਆਂ ਤੇ ਆਸਾਨੀ ਨਾਲ ਜਿਵੇਂ ਖਾ ਮਰਜ਼ੀ ਸਕਦੇ ਫਿਰਦੀਆਂ ਰਹਿਣ ਉਹ ਗੱਲ ਆ ਗਈ ਕਿ ਨਾ ਹਾਂਜੀ ਉਹੀ ਹੈ ਨਾ ਹੁਣ ਇਹਦੇ ਤੇ 20 ਡੰਗਰ ਹੋਣ ਨਾ ਜੀ ਬੱਕਰੀਆਂ 20 ਹੋਣ ਬਲਕਿ 10 ਫੁੱਟ 10 ਉਧਰ ਖੜੀਆਂ ਹੋ ਜਾਂਦੀਆਂ ਜੀ 10 ਇੱਧਰ ਖੜੀਆਂ ਹੁੰਦੀਆਂ ਕੋ ਉਸ ਮੱਥੇ ਤੇ ਐਸ ਮੱਥੇ ਤੇ ਦੋਵੇਂ ਮੱਥੇ ਵੀ ਆ ਲੰਬਾਈ ਵੱਲੋਂ ਵੀ ਆ ਚੌੜਾਈ ਵੱਲੋਂ ਵੀ ਆ ਡੰਗਰ ਇਹ ਤੇ ਮਾਸ਼ਾਅੱਲਾ ਬਥੇਰੇ ਆ ਜਾਂਦੇ ਜੀ ਜਿੰਨੇ ਮਰਜ਼ੀ ਪੱਠੇ ਖਾ ਲੈਣ ਨਹੀਂ ਹੁਣ ਸਾਡੇ ਕੋਲ 10 ਆ ਨਾ ਹਾਂਜੀ। ਰੱਬ ਖੈਰ ਸੁਖ ਰੱਖੇ ਮਹੀਨੇ 2 ਦੀ ਗੱਲ ਆ ਤੇ ਹਾਂ ਉਹ 10 ਦੀਆਂ ਰੱਬ 20 ਕਰ ਦੇਵੇ ਇਨਸ਼ਾਅੱਲਾ ਖੁਰਲੀ ਭਰ ਜੂਗੀ ਹਾਂ ਖੁਰਲੀ ਭਰ ਗਈ ਕਿ ਹਾਂ ਅੱਲਾਹ ਕਰੇ ਹਾਂ ਵੱਧ ਜਾਣੀਆਂ 25 ਕੁ ਡੰਗਰਾਂ ਦੀ ਔਸਤ ਰੱਖੋ ਅਗਰ 10 ਨੇ ਨਾ ਹਾਂਜੀ ਤੇ 1.5 ਦੀ ਔਸਤ ਰੱਖੋ ਮਤਲਬ ਕਈ 2 ਦੇਣਗੀਆਂ ਕੋਈ 3 ਦੇਣਗੀਆਂ ਕੋਈ 1 ਦੇਣ ਵਾਲੀਆਂ ਵੀ ਹੁੰਦੀਆਂ ਵਿੱਚ ਬੰਦੋਬਸਤ ਹੋਣਾ ਚਾਹੀਦਾ ਹੋਣਾ ਚਾਹੀਦਾ ਅਬਦੁੱਲਾ ਸਾਹਿਬ ਪਹਿਲੇ ਹੋਣਾ ਇੰਤਜ਼ਾਮ ਪਹਿਲਾਂ ਹਾਂਜੀ ਰੱਬ ਸਾਰਿਆਂ ਦੇ ਮਾਲ ਦੀ ਖੈਰ ਕਰੇ ਅਬਦੁੱਲਾ ਸਾਹਿਬ ਤੁਸੀਂ ਆਪਦਾ ਅਤਾ ਪਤਾ ਦੱਸੋ ਕਿ ਕਿਹੜੀ ਥਾਂ ਤੇ ਇਦਾਂ ਦੀ ਖੁਰਲੀ ਕਿਸੇ ਨੇ ਲੈਣੀ ਹੋ ਹਾਂਜੀ ਇਹ ਤਾਂਦਲਿਆਂ ਵਾਲਾ ਸ਼ਹਿਰ ਹੂੰ ਕਾਇਦ ਆਜ਼ਮ ਰੋਡ ਆ ਹੂੰ ਇਮਰਾਨ ਸਈਦ ਲੋਧੀ ਦਾ ਆੜਾ ਮਸ਼ਹੂਰ ਆ ਉੱਥੇ ਤੁਹਾਡਾ ਉਹ? ਹਾਂਜੀ ਉਹ ਸਾਡਾ ਵਾ ਅੱਛਾ, ਉਹ ਮੇਰੇ ਵਾਲਦ ਨੇ ਅੱਛਾ ਮਾਸ਼ਾਅੱਲਾ ਮਾਸ਼ਾਅੱਲਾ ਤੇ ਵੱਡੀ ਨਿਸ਼ਾਨੀ ਇਹ ਆ ਸਾਡੀ ਦੁਕਾਨ ਦੀ ਜਿੱਥੇ 50-60 ਖੁਰਲੀ ਪਈ ਹੋਊਗੀ ਉਹ ਸਾਡੀ ਦੁਕਾਨ ਹੋਊਗੀ ਅੱਛਾ ਵਾਹ 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 ਕਿਉਂਕਿ ਸਾਡਾ ਹੋਰ ਰੱਖ ਲਵੇ ਤੇ ਨਹੀਂ ਉਹ ਸਾਡਾ ਹੋਲਸੇਲ ਦਾ ਕੰਮ ਆ ਨਾ ਤਦ ਕਰਕੇ ਮਾਸ਼ਾਅੱਲਾ ਅੱਲਾਹ ਤੁਹਾਡੀ ਰੋਜ਼ੀ 'ਚ ਬਰਕਤ ਪਾਵੇ ਜੀ ਆਮੀਨ। ਅੱਲਾਹ ਸਿਹਤ ਤੰਦਰੁਸਤੀ ਦੇਵੇ ਬੜੀ ਮਿਹਰਬਾਨੀ ਜੀ ਉਹਦੇ ਵਾਸਤੇ ਮਾਸ਼ਾਅੱਲਾ ਸੋਹਣਾ ਕੰਮ ਕੀਤਾ ਅਸਲਾਮ ਵਾਲੇਕੁਮ ਜੀ ਸਿਆਣੇ ਕਹਿੰਦੇ ਵੀ ਅਣਜਾਣ ਦੇ ਹੱਥ 'ਚ ਹੀਰਾ ਵੀ ਪੱਥਰ ਹੁੰਦਾ ਜੇ ਬੰਦੇ ਨੂੰ ਸ਼ੌਂਕ ਨਾ ਹੋਵੇ ਬਗੈਰ ਸ਼ੌਂਕ ਤੋਂ ਕੋਈ ਸ਼ੈ ਵੀ ਤੁਸੀਂ ਰੱਖ ਲਓ ਕੋਈ ਸਾਹ ਵਾਲੀ ਸ਼ੈ ਰੱਖੋ ਜਾਂ ਕੋਈ ਕੰਮ ਕਰੋ ਉਹਦੀ ਬੇਕਦਰੀ ਕਦਰ ਉਦੋਂ ਹੀ ਆ ਜੇ ਤੁਹਾਡੇ ਅੰਦਰ ਕੋਈ ਸ਼ੌਕ ਆ ਤਾਂ ਫਿਰ ਉਹ ਸ਼ੈ ਕੱਲ ਨੂੰ ਉਹ ਵਪਾਰ ਵੀ ਉਹੀ ਬਣਦੀ ਮੁਨਾਫਾ ਵੀ ਉਹੀ ਬਣਦਾ ਜੇ ਚਾਰਾਨੇ ਵੀ ਉਸ ਸ਼ੈ 'ਚ ਹੀ ਆਉਂਦੇ ਆ ਜੇ ਸ਼ੈ ਦੀ ਕਦਰ ਕਰੋ ਵੀ ਉਹਦੀ ਧੁੱਪ ਛਾਂ ਦਾ ਮੌਸਮ ਦਾ ਹਰ ਸ਼ੈ ਦਾ ਬੰਦੋਬਸਤ ਕੀਤਾ ਹੋਵੇ ਕੰਮ ਸੌਖਾ ਵੀ ਤਾਂ ਹੁਣ ਤਾਂ ਜੇ ਸਹੀ ਪੁੱਛੋ ਤਾਂ ਕੰਮ ਹੋਣਾ ਹੀ ਤਾਂ ਹੈ ਜੇ ਬੰਦੋਬਸਤ ਪੂਰਾ ਹੋਊਗਾ ਹੁਣ ਉਹ ਅਗਲਾ ਦੌਰ ਹੈ ਨਹੀਂ ਜੇ ਤੁਸੀਂ ਅਗਲੀ ਭੁੱਲ 'ਚ ਰਹੋ ਨਾ ਵੀ ਅਗਲੀ ਭੁੱਲ ਦੇ ਵਿੱਚ ਤੁਸੀਂ ਮੁਰਗੀਆਂ ਵੀ ਰੱਖ ਲਓ ਝੂਠ ਆ ਹੁਣ ਮੁਰਗੀਆਂ ਰੱਖਣੀਆਂ ਤਾਂ ਵੀ ਪੂਰਾ ਬੰਦੋਬਸਤ ਕਰਨਾ ਪੈਂਦਾ ਮੌਸਮ ਦਾ ਦਿਨ ਰਾਤ ਦਾ ਸਾਰਾ ਇੰਤਜ਼ਾਮ ਕਰਕੇ ਫਿਰ ਕੋਈ ਸ਼ੈ ਰੱਖ ਹੁੰਦੀ ਹੈ ਹੁਣ ਤੁਹਾਨੂੰ ਪਤਾ ਅਸੀਂ ਬੱਕਰੀਆਂ ਰੱਖੀਆਂ ਮਾਸ਼ਾਅੱਲਾ ਤੁਸੀਂ ਦੇਖ ਰਹੇ ਹੋ ਤੁਹਾਡੇ ਮਗਰਲੇ ਪਾਸੇ ਨਾ ਗਰਮੀਆਂ ਸੀਗੀਆਂ ਰਾਤ ਇੱਥੇ ਟੱਪ ਜਾਂਦੀ ਸੀ ਹਵਾ ਦੇ ਵਿੱਚ ਚਾਂਦੀ ਚਾਨਣੀ ਦੇ ਵਿੱਚ ਖੁਰਲੀ ਪਈ ਆ ਜਦੋਂ ਦਿਲ ਕਰਿਆ ਆਪਣਾ ਖਾ ਪੀ ਲਿਆ ਹੁਣ ਅੱਗੇ ਸੀਗੀਆਂ ਇਹ ਪੱਠਾਂ ਹੁਣ ਬੱਕਰੀਆਂ ਮਾਸ਼ਾਅੱਲਾ ਇਹ ਪੱਠਾਂ ਤੋਂ ਹੁਣ ਬੱਕਰੀਆਂ ਬਣ ਗਈਆਂ ਹੁਣ ਉਂਝ ਵੀ ਬਣ ਗਈਆਂ ਬੱਕਰੀਆਂ ਤੇ ਅੱਲਾ ਖੈਰ ਸੁੱਖ ਰੱਖੇ ਹੁਣ ਉਸ ਹਿਸਾਬ ਦਾ ਇੰਤਜ਼ਾਮ ਕਰਨਾ ਉਮਰ ਦੇ ਨਾਲ ਹੈ ਨਾ ਅਗਾਂਹ ਉੱਦਾਂ ਇੰਤਜ਼ਾਮ ਕਰਨੇ ਇਹਨਾਂ ਦੇ ਪੂਰੇ ਅੱਗੇ ਦੁਪਹਿਰ ਨੂੰ ਰੁੱਖ ਥੱਲੇ ਹੁੰਦੀਆਂ ਸੀ ਹੁਣ ਜਿਵੇਂ ਅਗਾਂਹ ਮੌਸਮ ਬਦਲ ਰਿਹਾ ਤੇ ਅਸੀਂ ਉਂਝ ਤਾਂ ਥਾਂ ਬਣਾਈ ਸੀ ਉੱਤੇ ਆ ਮੀਂਹ ਕਣੀ ਤੋਂ ਤੁਸੀਂ ਦੇਖਿਆ ਵੀ ਉਹ ਰਾਹ ਵੀ ਬਣਿਆ ਉੱਤੇ ਪਰ ਬੱਕਰੀਆਂ ਮਾਸ਼ਾਅੱਲਾ ਹੁਣ ਜਿੱਦਾਂ ਸੂਣ ਵਾਲੀਆਂ ਨਾ ਪੌੜੀਆਂ ਚੜ੍ਹਨੀਆਂ ਲੱਥਣੀਆਂ ਉਹ ਸਾਨੂੰ ਬੱਕਰੀਆਂ ਵਾਲੇ ਦੱਸਦੇ ਵੀ ਉਹ ਠੀਕ ਨਹੀਂ ਤੇ ਤੁਸੀਂ ਇਹਨਾਂ ਦਾ ਹੇਠਾਂ ਬੰਦੋਬਸਤ ਕਰੋ ਇੱਕ ਤਾਂ ਹੇਠਾਂ ਨਿਗਾਹ 'ਚ ਰਹਿਣਗੀਆਂ ਇੱਕ ਉੱਤੇ ਪੱਕੀ ਥਾਂ ਇਹਨਾਂ ਦੇ ਹੇਠ ਜਿਹੜੀਆਂ ਬੱਕਰੀਆਂ ਸੂਣ ਵਾਲੀਆਂ ਹੁਣ ਵੀ ਉਹਨਾਂ ਦੇ ਪੈਰਾਂ ਹੇਠ ਕੱਚੀ ਥਾਂ ਹੋਵੇ ਭੱਲ ਪਾਈ ਹੋਵੇ ਨਹੀਂ ਤੇ ਖੁਰ ਬੇਕਾਰ ਹੋ ਜਾਂਦੇ ਬੱਕਰੀ ਟਾਈਮ ਤੋਂ ਪਹਿਲਾਂ ਮੁੱਕ ਜਾਂਦੀ ਲਾ ਅਸੀਂ ਇੱਕ ਵਾਰੀ ਹੁਣ ਆ ਥਾਂ ਬਣਾਈ ਆ ਕਹਿ ਲਓ ਵੀ ਬਣਾਇਆ ਤਾਂ ਘਰ ਇਹ ਸੀ ਜੁਗਣੀ ਦਾ ਘਰ ਬਣਾਇਆ ਪਰ ਇਹ ਆ ਵੀ ਚਲੋ ਜਿੰਨੇ ਦਿਨ ਅਸੀਂ ਬੱਕਰੀਆਂ ਵਾਸਤੇ ਵੀ ਵਰਤ ਲਾਂਗੇ ਤੇ ਫਿਰ ਬੰਦਾ ਜੁਗਣੀ ਵੀ ਇੱਥੇ ਛੱਡ ਲੈਂਦਾ ਵੀ ਜਿੱਦਾਂ ਸੂਤ ਆਇਆ ਇੱਕ ਵਾਰੀ ਸੋਚਿਆ ਇਹ ਵੀ ਇੱਥੇ ਬੱਕਰੀਆਂ ਨਿਗਾਹ 'ਚ ਵੀ ਰਹਿਣਗੀਆਂ ਤੇ 4 ਦਿਨ ਬੱਕਰੀਆਂ ਦੇ ਟਪਾ ਕੇ ਫਿਰ ਬੱਕਰੀਆਂ ਦੀ ਜਦੋਂ ਪੂਰੀ ਥਾਂ ਬਣ ਗਈ ਫਿਰ ਇੱਥੇ ਜੁਗਣੀ ਲਿਆਵਾਂਗੇ ਇੱਥੇ ਕਿਹੜਾ ਹੈ ਕੋਈ ਪਾਬੰਦੀ ਨਹੀਂ ਇੱਥੇ ਕੋਈ ਪਾਬੰਦੀ ਨਹੀਂ ਬਾਬਾ ਲਸ਼ਕਰ ਆ ਦੁਆ ਸਲਾਮ ਕਰ ਲਾ ਹੁਣ ਜਿਹੜਾ ਨਾ ਜੀ ਮਸਲਾ ਇਹ ਆ ਵੀ ਹੁਣ ਆ ਰਿਹਾ ਅੱਗੋਂ ਸਿਆਲ ਤੇ ਬੱਕਰੀ ਜਿਹੜੀ ਆ ਉਹ ਸਿਆਲ 'ਚ ਬਾਹਰ ਨਹੀਂ ਰਹਿ ਸਕਦੀ ਉਹਨੂੰ ਕਮਰਾ ਚਾਹੀਦਾ ਹਾਂਜੀ ਹਾਂ ਤੇ ਇਹ ਇਸ ਵਾਸਤੇ ਅਸੀਂ ਆ ਜੀ ਬਾਹਰ ਵੜਗਣ ਬਾਅਦ ਦਿੱਤਾ ਵੀ ਧੁੱਪ ਤੇ ਬਹਿਣਾ ਹੋਵੇ ਦਿਨੇ ਬੱਕਰੀ ਨੇ ਧੁੱਪ ਤੇ ਆ ਜਾ ਰਾਤ ਨੂੰ ਸਰਦੀ ਆ ਠੰਡ ਲੱਗਦੀ ਅੰਦਰ ਕਮਰੇ 'ਚ ਚਲੀ ਜਾਵੇ ਤੇ ਇਹਦੇ ਉੱਤੇ ਛੱਤ ਪੈ ਜਾਣੀ ਅੱਲਾ ਖੈਰ ਕਰੇ ਇਹ ਬੜਾ ਨਿੱਘਾ ਤੇ ਬੜਾ ਸੋਹਣਾ ਬਣ ਜਾਣਾ ਠੰਡ ਤੋਂ ਡੰਗਰ ਜਿਹੜਾ ਜੀ ਬਚਿਆ ਰਹੇਗਾ ਇਹ ਅਸੀਂ ਡਾਟਾ ਦੋ ਬੂਹੇ ਵੀ ਬਣਾ ਸਕਦੇ ਸੀ ਦੋ ਡਾਟਾ ਅਸੀਂ ਇੱਕ ਬਣਾਈ ਆ ਵੀ ਸਿਆਲੇ 'ਚ ਬੰਦ ਕਰਨੀ ਸੌਖੀ ਆ ਸਾਰਾ ਕੁਝ ਫਿਰ ਅਸੀਂ ਇੱਕ ਹੋਰ ਦੋ ਗੱਲਾਂ ਬਾਬਾ ਲਸ਼ਕਰ ਖਲੋਈਆਂ ਅਸੀਂ ਹੁਣੇ ਆਏ ਦਿਖਾ ਕੇ ਤੁਸੀਂ ਅੰਦਰ ਆ ਜੇ ਤੁਹਾਨੂੰ ਦਿਖਾ ਦਈਏ ਹਜੇ ਮਿਸਤਰੀ ਲੱਗਿਆ ਬਾਬਾ ਸ਼ੌਂਕੀ ਖੜਾ ਰਹੀ ਕਿਤੇ ਇੱਥੇ ਵੱਟੇ ਉੱਟੇ ਪਏ ਐਦਾਂ ਡਾਟ ਆ ਨਾ ਤੁਸੀਂ ਦੇਖ ਰਹੇ ਆ ਵੀ ਇੱਥੇ ਹਵਾ ਦਾ ਇੰਤਜ਼ਾਮ ਪੂਰਾ ਕੀਤਾ ਕਿੱਦਾਂ ਬੱਕਰੀ ਹੋਵੇ ਘੋੜੀ ਹੋਵੇ ਸਿਆਣੇ ਕਹਿੰਦੇ ਆ ਵੀ ਉਹਦੇ ਖੁਰ ਗਿੱਲਾ ਨਾ ਰਵੇ ਖੁਰ ਸੁੱਕਾ ਹੋਣਾ ਚਾਹੀਦਾ ਤੁਸੀਂ ਆ ਦੇਖੋ ਅਸੀਂ ਹੇਠ ਕਿੱਦਾਂ ਆ ਰੱਖੇ ਮੰਗੋਰੇ ਇਦਾਂ ਹਾਂਜੀ ਹੇਠ 4 ਚਫੇਰੇ ਰੱਖੇ ਆ ਜੀ ਵੀ ਇਹਦੇ ਚੋਂ ਹਵਾ ਲੱਗਦੀ ਰਵੇ ਕ੍ਰਾਸਿੰਗ ਹੋਵੇ ਹਾਂਜੀ ਐਦਾਂ ਹੇਠਾਂ ਖੁਰਾਂ ਨੂੰ ਹਵਾ ਲੱਗਣੀ ਜ਼ਰੂਰੀ ਹੈ ਹਾਂਜੀ ਬੱਕਰੀ ਹੋਵੇ ਘੋੜੀ ਹੋਵੇ ਇਹਦੇ ਖੁਰਾਂ ਨੂੰ ਹਵਾ ਲੱਗਣੀ ਚਾਹੀਦੀ ਖੁਰ ਗਿੱਲਾ ਨਾ ਰਹੇ ਸਿਆਲੇ ਦੇ ਵਿੱਚ ਤੇ ਅਸੀਂ ਜਦੋਂ ਬਹੁਤਾ ਸਿਆਲਾ ਨਾ ਉਤਲੀਆਂ ਆ ਬੰਦ ਕਰ ਦੇਣੇ ਆ ਗਾਰਾ ਮਿੱਟੀ ਲਾ ਕੇ ਤੇ ਹੇਠਲੇ ਖੁੱਲੇ ਰਹਿਣੇ ਹੇਠੋਂ ਪੈਰਾਂ ਨੂੰ ਹਵਾ ਲੱਗੇ ਹਵਾ ਲੱਗਦੀ ਤੇ ਜਿਹੜੀ ਹਾਂਜੀ ਹਾਂ ਸਿਆਲੇ 'ਚ ਵੀ ਘੋੜੀ ਹੋਵੇ ਬੱਕਰੀ ਹੋਵੇ ਇਹਨਾਂ ਦੀ ਸੂਈ ਗੈਸ ਬਣਦੀ ਹੈ ਹੇਠ
ਜਦ ਇਹ ਮੂਤਦੇ ਆ ਨਾ ਉਦੋਂ ਹਾਂਜੀ ਹਾਂਜੀ ਥੱਲੇ ਨਹੀਂ ਨਹੀਂ ਥੱਲੇ ਹਵਾ ਮਾੜੀ ਮੋਟੀ ਲੱਗਦੀ ਰਵੇ ਨਾ ਬੰਦ ਕਮਰਾ ਵੀ ਨਹੀਂ ਠੀਕ ਹਾਂਜੀ ਹਾਂ ਬੰਦ ਕਮਰਾ ਇਹਨੇ ਕਹਿੰਦੇ ਬੱਕਰੀ ਦਾ ਨਾ ਜਦੋਂ ਮੂਤਦੀ ਆ ਨਾ ਤੇ ਉਦੋਂ ਸੂਈ ਗੈਸ ਬਣਦੀ ਜੇ ਹੇਠਾਂ ਹੋਣਗੇ ਨਾ ਹਵਾ ਲੱਗੂਗੀ ਹਾਂਜੀ ਹਾਂਜੀ ਤਾਂ ਫਿਰ ਉਹ ਬੱਕਰੀਆਂ ਬਚੀਆਂ ਰਹਿਣਗੀਆਂ ਬਿਮਾਰੀ ਇਧਰੋਂ ਆਂਦੀ ਹਾਂਜੀ ਬੱਚੀਆਂ ਵੀ ਰਹਿਣਗੀਆਂ ਤੇ ਨਾਲੇ ਆ ਵੀ ਥੱਲੇ ਜਿਹੜੀ ਜਗ੍ਹਾ ਨਾ ਜੀ ਇਹ ਕੱਚੀ ਰੱਖਣੀ ਆ ਕੱਚੀ ਹਾਂ ਥੱਲੇ ਫਰਸ਼ ਨਹੀਂ ਲਾਣਾ ਨਾ 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 ਥੱਲੇ ਭਾਲ ਪਾਵਾਂਗੇ ਭਾਲ ਪਾਵਾਂਗੇ ਚਾਹੇ ਘੋੜੀ ਰੱਖੀਏ ਚਾਹੇ ਬੱਕਰੀ ਰੱਖੀਏ ਇੱਥੇ ਭਾਲ ਪਊ ਭਾਲ ਪਊਗੀ ਥੱਲੇ ਡੰਗਰ ਕੱਚੀ ਥਾਂ ਤੇ ਖੁਸ਼ ਰਹਿੰਦਾ ਇਹ ਨਾ ਕਈ ਗੱਲਾਂ ਰਲਦੀਆਂ ਘੋੜੀ ਤੇ ਬੱਕਰੀ ਦੀਆਂ ਹਾਂਜੀ ਬਈ ਇਹਦਾ ਖਾਣ ਪੀਣ ਵੀ ਇੱਕ ਜਿਹਾ ਹਾਂਜੀ ਜਿਵੇਂ ਲੂਸਣ ਬੱਕਰੀ ਖਾਂਦੀ ਇਦਾਂ ਹੀ ਲੂਸਣ ਘੋੜੀ ਖਾਂਦੀ ਤੇ ਉਹ ਸਾਰੀਆਂ ਗੱਲਾਂ ਰਲਦੀਆਂ ਇਹਨਾਂ ਦੀਆਂ ਨਵਾਬ ਜਾਨਵਰ ਆ ਦੋਵੇਂ ਦੋਵੇਂ ਬੱਕਰੀ ਉਹਦੇ ਨਾਲੋਂ ਨਾਜ਼ੁਕ ਆ ਘੋੜੀ ਉਹਦੇ ਨਾਲੋਂ ਨਾਜ਼ੁਕ ਆ ਦੋਵੇਂ ਨਖਰੇਲੇ ਜਾਨਵਰ ਆ ਜੀ ਤੇ ਇਦਾਂ ਸੋਹਣੀ ਕਰਕੇ ਡਾਟ ਬਣਾਈ ਆ ਜੀ ਤੁਸੀਂ ਪਿੱਛੇ ਹੋ ਕੇ ਦੇਖਿਓ ਤੇ ਅਸੀਂ ਉਂਝ ਵੀ ਇੱਕ ਵਿੱਚ ਡਿਜ਼ਾਈਨ ਵੀ ਪਾਇਆ ਸੀ ਤੇ ਸਾਡੇ ਕੋਲ ਮਿਸਤਰੀ ਆ ਜੀ ਇਸ ਟਾਈਮ ਮਿਸਤਰੀ ਕਿਤੇ ਹੱਥ ਲਾ ਦਿਓ ਜੀ ਤੁਸੀਂ ਹੁਣ ਤੋਂ ਬੈਠਾ ਜੀ ਮਿਸਤਰੀ ਸਾਹਿਬ ਤੁਹਾਡਾ ਕੰਮ ਬੜਾ ਪਸੰਦ ਆਇਆ ਅੱਲਾ ਤੁਹਾਨੂੰ ਤੰਦਰੁਸਤੀ ਦੇਵੇ ਅੱਲਾ ਕਾਮਯਾਬ ਕਰੇ ਦੇਖ ਰਿਹਾ ਮਿਸਤਰੀ ਹਾਂ ਦਿਖਾ ਰਿਹਾ ਚਲੋ ਫਿਰ ਕਿਤੇ ਹੇਠ ਹੋਇਆ ਤੇਰੀ ਗੱਲ ਕਰਾ ਦਾਂਗੇ ਜਿੱਦਣ ਉਤਰਿਆ ਹੈ ਚਲੋ ਹਾਂਜੀ ਜਿਉਂਦਾ ਰਹਿ ਆ ਦੇਖੋ ਜੀ ਇਦਾਂ ਡਾਟ ਬਣਾਈ ਆ ਬੜੀ ਕਾਰੀਗਰੀ ਆ ਜੀ ਡਾਟ ਦੀ ਗਲਾਈ ਹਜੇ ਇਹਦਾ ਵਿੱਚੋਂ ਇਹਨੂੰ ਕੀ ਸਾਧਦੇ ਆ ਤੁਸੀਂ ਕਾਲਬ ਨਹੀਂ ਹਜੇ ਡਿੱਗ ਗਿਆ ਹਾਂ ਫਿਰ ਸੋਹਣੀ ਲੱਗੂਗੀ ਫਿਰ ਤੁਹਾਨੂੰ ਦਿਖਾ ਦਾਂਗੇ ਤੇ ਆ ਰੋਸ਼ਨਦਾਨ ਰੱਖੇ ਆ ਪਾਸਿਆਂ ਤੇ ਹਾਂ ਇਹ ਜਾਲੀ ਲਾਈ ਜੀ ਸਾਡਾ ਤੇ ਇਹ ਵੀ ਹਵਾ ਵਾਸਤੇ ਹੀ ਆ ਜੀ ਜਾਲੀ ਚਾਚਾ ਪਸੰਦ ਆਈ ਜਾਲੀ ਬੜੀ ਮਾਸ਼ਾਅੱਲਾ ਸੋਹਣੀ ਆ ਜੀ ਜਾਲੀ ਅਸੀਂ ਸਪੈਸ਼ਲ ਉਸ ਦਿਨ ਜਾ ਕੇ ਜੀ ਗੜ੍ਹ ਫਤਿਹ ਸ਼ਾਹ ਤੋਂ ਲੈ ਕੇ ਆਏ ਆ ਜੀ ਤੇ ਜਾਲੀ ਮਾਸ਼ਾਅੱਲਾ ਸੋਹਣੀ ਆ ਤੇ ਇਹ ਜਾਲੀ ਜਿਹੜੀ ਆ ਨਾ ਜੀ ਇਹ ਅਸੀਂ 7-7 ਪੀਸ ਲਾਏ ਜੀ ਦੋਵਾਂ ਸਾਈਡਾਂ ਤੇ ਜੀ ਇਹ ਹਵਾ ਦੀ ਕ੍ਰਾਸਿੰਗ ਇੱਕ ਤਾਂ ਖੂਬਸੂਰਤੀ ਹੋ ਗਈ ਜੀ ਤੇ ਦੂਸਰੀ ਆ ਵੀ ਹਵਾ ਦੀ ਕ੍ਰਾਸਿੰਗ ਵੀ ਹੋਏਗੀ ਇਹਦੇ ਚੋਂ ਹਾਂ ਆ ਗਾਂ ਵਿਹੜੇ 'ਚ ਖਲੋਤੇ ਆ ਆ ਹੁਣ ਵਿਹੜੇ 'ਚ ਆ ਗਿਆ ਜੀ ਅਸੀਂ ਵਿਹੜੇ 'ਚ ਆ ਗਏ ਗਾਹਾਂ ਬੂਹਾ ਲੱਗੂਗਾ ਸੋਹਣਾ ਲੱਗੂ ਕੰਮ ਇਦਾਂ ਦਾ ਹੋਵੇ ਨਾ ਬਈ ਕੋਈ ਵੀ ਕੰਮ ਕਰੀਏ ਪੈਸਾ ਪਾਤਾ ਲੱਗਦਾ ਸਿਆਣੇ ਕਹਿੰਦੇ ਆ ਉੱਠ ਅੜਿੰਦੇ ਲਦਿੰਦੇ ਅੜਾਂਦੇ ਲਦਿੰਦੇ ਹਾਂ ਵੀ ਉੱਠ ਰੰਭਦੇ ਰਹਿੰਦੇ ਆ ਬੰਦੇ ਭਾਰ ਲਾਦੇ ਰਹਿੰਦੇ ਤੇ ਛੰਨ ਨਹੀਂ ਲਾਇਆ ਭਾਰ ਵੀ ਹੌਲਾ ਨਹੀਂ ਹੁੰਦਾ ਉੱਠਾਂ ਇਹ ਤਾਂ ਪੁਰਾਣੀਆਂ ਮਸਾਲਾ ਨਾ ਜੀ ਸਿਆਣੇ ਕਹਿੰਦੇ ਸੀ ਊਠ ਤੋਂ ਛਾਣ ਨਹੀਂ ਲਾ ਲਈਏ ਕਿਹੜਾ ਭਾਰ ਹੌਲਾ ਹੁੰਦਾ ਬਈ ਕੰਮ ਕਰਨਾ ਹੀ ਆ ਨਾ ਤੁਸੀਂ ਥੋੜਾ ਜਿਹਾ ਸੂਤ ਕਰਕੇ ਕਰ ਲਓ ਥੋੜਾ ਜਿਹਾ ਦਿਮਾਗ ਲਾ ਕੇ ਕਰ ਲਓ ਖਰਚਾ ਉਨਾ ਹੀ ਆ ਹਾਂਜੀ ਹਾਂਜੀ ਉਹ ਨਾ ਅੱਗੇ ਸੁਰਾ ਸਾਹਿਬ ਤੂੰ ਗੱਲ ਉਹ ਸੁਣਾਈ ਸੀ ਵੀ ਉਹ ਜਿਵੇਂ ਉਹ ਸਿਆਣੇ ਕਹਿੰਦੇ ਵੀ ਉਹ ਘੁਮਿਆਰ ਸੀ ਤੇ ਉਹਨੂੰ ਜਾਂਦੇ ਨੂੰ ਲਾਲ ਲੱਭ ਗਿਆ ਤੇ ਉਹਨੇ ਖੋਤੇ ਦੇ ਗਲ 'ਚ ਪਾਤਾ ਤੇ ਉਹ ਅੱਗੋਂ ਦਰਿਆ ਸੀ ਉਹਨੇ ਬੇੜੀ ਟੱਪਣਾ ਸੀਗਾ ਤੇ ਉਹਦੇ ਕੋਲ ਪੈਸੇ ਹੈ ਕੋਈ ਨਹੀਂ ਸੀ ਮਲਾਹ ਨੇ ਆਖਿਆ ਵੀ ਯਾਰ ਜੇ ਆਹ ਕੀ ਆ ਉਹਨੇ ਕਿਹਾ ਪਤਾ ਨਹੀਂ ਯਾਰ ਚਮਕਦਾ ਸੀ ਉੱਥੇ ਮੈਨੂੰ ਤਾਂ ਲੱਭਿਆ ਉਹਨੇ ਕਿਹਾ ਫਿਰ ਮੈਨੂੰ ਦੇ ਦੇ ਉਹਨੇ ਲੈ ਲਿਆ ਉਹਨੇ ਲੈ ਕੇ ਵਾਂਝ ਨਾਲ ਬੰਨ੍ਹ ਦਿੱਤਾ ਉਹ ਜਿੰਦੇ ਨਾਲ ਬੇੜੀ ਤੋਰਦੇ ਆ ਤੇ ਉਹ ਕੋਈ ਸੌਦਾਗਰ ਲੰਘਿਆ ਕਿ ਉੱਥੋਂ ਦੀ ਕੋਈ ਕਾਰੀਗਰ ਬੰਦਾ ਸੀ ਸੁਨਿਆਰਾ ਸੀ ਉਹਨੇ ਕਿਹਾ ਲਾਲ ਆ ਤੇ ਬੰਨੇ ਆ ਵਾਂਝ ਨਾਲ ਆ ਤੇ ਰੌਲਾ ਕੀ ਆ ਇਹ ਤੇ ਉਹਨੇ ਕਿਹਾ ਯਾਰ ਤੂੰ ਆ ਕੀ ਬੰਨਿਆ ਇਹ ਮੈਨੂੰ ਦੇ ਦੇ ਉਹਨੇ ਕਿਹਾ ਯਾਰ ਮੈਂ ਤਾਂ ਕਿਰਾਏ 'ਚ ਲਿਆ ਇਹ ਤੇ ਉਹ ਕਿਰਾਇਆ ਆਣ ਜਾਣ ਦਾ ਉਹਨਾਂ ਦਾ ਤੂੰ ਭਾਈ ਮੈਨੂੰ ਦੇ ਦੇ ਤੂੰ ਲੈ ਜਾ ਇਹ ਕੀ ਆ ਉਹ ਜਦੋਂ ਉਹਨੇ ਕਿਰਾਇਆ ਉਹਨੂੰ ਦੇ ਕੇ ਪੈਸੇ ਲੈ ਕੇ ਤੇ ਉਹ ਲਾਲ ਲੈ ਕੇ ਜੇਬ 'ਚ ਪਾਇਆ ਨਾ ਤੇ ਉਹ ਲਾਲ ਘਰ ਦੀ ਜਾਂਦਿਆਂ ਫਟ ਗਿਆ ਜਦੋਂ ਉਹਨੇ ਕੱਢਿਆ ਨਾ ਜੇਬ 'ਚੋਂ ਤੇ ਉਹ ਫਟਿਆ ਤੇ ਲਾਲ ਅੱਗੋਂ ਰੋਵੇ ਉਹਨੇ ਕਿਹਾ ਯਾਰ ਤੈਨੂੰ ਕੀ ਹੋਇਆ ਤੈਨੂੰ ਤਾਂ ਮੈਂ ਚੰਗਾ ਭਲਾ ਲਿਆ ਸੀ ਤੂੰ ਹੁਣ ਰੋ ਰਿਹਾ ਤੇ ਫਟ ਵੀ ਗਿਆ ਉਹਨੇ ਕਿਹਾ ਉਹ ਮੇਰੀ ਗੱਲ ਸੁਣ ਉਹਨਾਂ ਨੂੰ ਤਾਂ ਮੇਰੀ ਕਦਰ ਦਾ ਪਤਾ ਨਹੀਂ ਸੀ ਤੂੰ ਸੀ ਜਾਣੀ ਜਾਣ ਤੂੰ ਜਾਣੀ ਜਾਣ ਹੋ ਕੇ ਮੇਰੀ ਕਦਰ ਨਹੀਂ ਕੀਤੀ ਤੇ ਮੈਂ ਇਸ ਵਾਸਤੇ ਫਟ ਗਿਆ ਉਹਨੇ ਕਿਹਾ ਵੀ ਮੇਰੇ ਤੇ ਨਾ ਦੁੱਖ ਲੱਗਾ ਮੈਨੂੰ ਢਿੱਡੋਂ ਇਸ ਗੱਲ ਦਾ ਵੀ ਯਾਰ ਇਸ ਜਾਣੀ ਜਾਣ ਬੰਦੇ ਨੇ ਵੀ ਮੇਰੀ ਕਦਰ ਨਹੀਂ ਕੀਤੀ ਉਹ ਤਾਂ ਅਣਜਾਣ ਸੀ ਦੇਖੋ ਜੀ ਜਿਹੜਾ ਬੰਦਾ ਨਾ ਅਣਜਾਣ ਉਹਨੂੰ ਤਾਂ ਕੋਈ ਰੌਲਾ ਨਹੀਂ ਹੈ ਅਣਜਾਣ ਆ ਜਿਹੜਾ ਕਾਰੀਗਰ ਬੰਦਾ ਜਾਣੀ ਜਾਣ ਆ ਨਾ ਹੁਣ ਬੱਕਰੀਆਂ ਦਾ ਘੋੜੀ ਦਾ ਉਹ ਜਾਣ ਕੇ ਅਣਗਹਿਲੀ ਕਰੇ ਇਹਨਾਂ ਨੂੰ ਹੁਣ ਮੀਂਹ 'ਚ ਬੰਨ ਦੇਵੇ ਜਾਂ ਇਹਨਾਂ ਦੀ ਕੇਅਰ ਨਾ ਕਰੇ ਤੇ ਉਹ ਉਹਦੇ ਲਈ ਦੁੱਖ ਲੱਗਦਾ ਰੋਜ਼ੀ ਆ ਇਹ ਰੋਜ਼ੀ ਆ ਕਰਨੀ ਚਾਹੀਦੀ ਕਾਰੋਬਾਰ ਹਾਂਜੀ ਅੱਛਾ ਬੇੜੀ ਵਾਲੇ ਨੂੰ ਕਿੱਡਾ ਆਪ ਦੀ ਬੇੜੀ ਪਿਆਰੀ ਲੱਗਦੀ ਹੈ ਨਾ ਉਹਦੀ ਆਪਣੀ ਸਵਾਰੀ ਆ ਉਹਨੇ ਲਾਲ ਵਾਂਝ ਨਾ ਰੱਖਿਆ ਬਾਬੇ ਲਸ਼ਕਰ ਨਾਲ ਬੜੇ ਬੰਦੇ ਕਹਿੰਦੇ ਸੀ ਦੁਆ ਸਲਾਮ ਨਹੀਂ ਹੋਈ ਹੈ ਚਾਚਾ ਬੂਟੇ ਹਾਂਜੀ ਲਓ ਜੀ ਬਾਬਾ ਲਸ਼ਕਰ ਸਾਹਿਬ ਆ ਗਏ ਜੀ ਤੇ ਬਾਬਾ ਲਸ਼ਕਰ ਸਾਹਿਬ ਨਾਲ ਤੁਹਾਡੀ ਅੱਜ ਗੱਲ ਕਰਾ ਦਿੰਦੇ ਇਧਰ ਬਿਆਨ ਦੇ ਦਿਓ ਆਪਣਾ अस्सलाम वालेकुम बाबा लश्कर वालेकुम सलाम जी बाबा जी उधर देखो बंदे ਤੁਹਾਨੂੰ ਚੇਤੇ ਕਰਦੇ ਸੀ ਕਹਿੰਦੇ ਬਾਬਾ ਕਿਤੇ ਖਬਰੇ ਕਿਤੇ ਗਾਂ ਪਛਾਣ बस हाँ तो मैं इत्थे ही ਹਾਂ ते ओ बस अपना ना जोड़ मेल नहीं बने ਹਾਂ ਤੈਨੂੰ ਪਤਾ ਮੈਂ ਰੋਜ਼ ਆਉਣਾ ਹਾਂ ਬਸ ਤੁਸੀਂ ਅੱਗੇ ਨਿਕਲ ਜਾਂਦੇ ਹੋ ਕੰਮਾਂ ਨੂੰ ਹਾਂ ਮੈਂ ਆਪਣੇ ਕੰਮਾਂ ਨਿਕਲ ਜਾਣਾ ਵਾਹ ਆਪਣਾ ਜੋੜ ਨਹੀਂ ਬਣਦਾ ਤੁਸੀਂ ਦੱਸੋ ਜੀ ਸਿਹਤ ਠੀਕ ਆ ਤੰਦਰੁਸਤੀ ਆ हाँ ठीक है तंदुरुस्ती बिल्कुल सही है आ गर्मी किसी गाबर पिंदा जान कमजोर होगी ਹਾਂ ते उन तक ठीक ठाक है खैर है ਅੱਛਾ ਚਲੋ ਅੱਲਾ ਖੈਰ ਹੀ ਰੱਖੇ और ਠੀਕ ਹੈ ਬਾਲ ਬੱਚਾ ਠੀਕ ਹੈ ਜੀ बाल बच्चे ठीक है जी ਅੱਛਾ ਚਲੋ हाँ
ਚਲੋ ਜੀ ਬਾਬੇ आज ਲਸਤਨ भी आज भी मैं इतने 2 घंटे बैठ के गया ਹਾਂ कल भी आज भी ਹੁੱਕਾ ਪੀਤਾ रोज ही हुक्का भी पी के गया पानी भी पीता ਵਾਹ ਵਾਹ ਜਿਉਂਦਾ ਹੁਣ ਫੇਰ ਆ ਗਏ ਸਵੇਰੇ ਫੇਰ ਆ ਜਾਵਾਂਗੇ ਚੱਲ ਅੱਲਾਹ ਰਾਣਾ ਤੁਹਾਡਾ ਜੀ ਇੱਥੇ ਤੇ ਬਾਈ ਹੋਰਾਂ ਨੂੰ ਮਿਲਾਂਗੇ ਮੁਲਾਕਾਤ ਕਰਾਂਗੇ ਠੀਕ ਹੈ ਹਾਂ ਆ ਜਿਹੜਾ ਬਾਈ ਵੇਚਿਆ ਜੇ ਹਾਂ ਹਾਂ ਬਾਬੇ ਸ਼ੌਂਕੀ ਨਾਲ ਪੁੱਛ-ਦੱਸ ਚੱਲ ਰਹੀ ਹੈ, ਤੁਹਾਨੂੰ ਪਤਾ ਇੰਟਰਵਿਊ ਚੱਲ ਰਿਹਾ, ਜਦੋਂ ਟਾਈਮ ਲੱਗਦਾ ਸੀ ਸਵਾਲ ਜਵਾਬ ਕਰ ਲੈਂਦੇ ਆ, ਇੱਕ ਦੋ ਕਰਕੇ ਫਿਰ ਗਾਂ ਹੌਲੀ ਹੌਲੀ ਸਿਰੇ ਲਾ ਦਾਂਗੇ। ਅਸਲਾਮ ਵਾਲੇਕੁਮ ਜੀ। ਬਿਸਮਿਲ੍ਲਾ ਵਾਲੇਕੁਮ ਸਲਾਮ। ਬਾਬਾ ਜੀ ਕੀ ਹਾਲ ਚਾਲ ਹੈ ਜੀ? ਅੱਲਾ ਦੀ ਖੈਰ ਹੈ ਜੀ। ਬਾਬਾ ਜੀ ਇੱਕ ਦੋ ਮੋਟੀ ਗੱਲ ਪੁੱਛ ਕੇ ਆਪਾਂ ਦੁਆ ਸਲਾਮ ਕਰ ਲੈਣੀ। ਅੱਛਾ ਜੀ, ਤੁਸੀਂ ਸਾਨੂੰ ਇਹ ਦੱਸੋ ਵੀ ਤੁਸੀਂ ਸਫ਼ਰ ਕਿਹੜੇ ਮੁਲਕ ਦਾ ਕੀਤਾ? ਅਸੀਂ ਜੀ ਸਫ਼ਰ ਰਾਵਲਪਿੰਡੀ ਦਾ ਵੀ ਕੀਤਾ, ਅੱਛਾ ਜੀ, ਪਸ਼ਾਵਰ ਦਾ ਵੀ ਕੀਤਾ, ਅੱਛਾ ਜੀ, ਉਕਾੜੇ ਦਾ ਵੀ ਕੀਤਾ, ਅੱਛਾ ਜੀ, ਗੁਗੇਰੇ ਬੰਗਲੇ ਦਾ ਵੀ ਕੀਤਾ, ਵਾਹ ਵਾਹ, ਜੜਾਂ ਵਾਲੇ ਦਾ ਵੀ ਕੀਤਾ, ਅੱਛਾ, ਲਾਹੌਰ ਦਾ ਵੀ ਕੀਤਾ, ਨਨਕਾਣਾ ਵੀ ਕੀਤਾ, ਹਾਂ ਰੋਡਾਲਾ ਵੀ ਕੀਤਾ, ਹਾਂ, ਬਾਰ ਬਟਨ ਵੀ ਕੀਤਾ, ਵਾਹ ਵਾਹ, ਝੋਕ ਦਿੱਤਾ ਵੀ ਕੀਤਾ, ਵਾਹ। ਤਾਂਦਲਾ ਵੀ ਕੀਤਾ, ਸਮੁੰਦਰੀ ਵੀ ਕੀਤਾ, ਮਾਮੂ ਕਾਂਜਣ ਵੀ ਕੀਤਾ, ਗੜ ਫਤਿਹ ਸ਼ਾਹ ਵੀ ਕੀਤਾ, ਵਾਹ। ਸਮੁੰਦਰੀ ਵੀ ਕੀਤਾ। ਸਮੁੰਦਰੀ 2 ਵਾਰੀ ਕੀਤਾ ਜੀ? ਨਹੀਂ ਜੀ, ਅੱਛਾ, ਦੋ ਵਾਰੀ ਕਿਉਂ, ਕਈ ਵਾਰੀ ਕੀਤਾ। ਅੱਛਾ ਜੀ, 2 ਵਾਰੀ ਮੈਂ ਬੋਲ ਲਿਆ ਤਾਂ ਮੈਨੂੰ ਨਹੀਂ ਪਤਾ। ਕੋਈ ਗੱਲ ਨਹੀਂ, ਅੱਛਾ, ਕੋਈ ਗੱਲ ਨਹੀਂ। ਅੱਗੇ ਆ ਜਾਓ ਜੀ ਮਾਮੂ ਕਾਂਜਣ, ਅੱਛਾ ਜੀ, ਉਸ ਤੋਂ ਅੱਗੇ ਜਫਰ ਚੌਕ, ਵਾਹ ਫਿਰ ਆਪਣੇ ਉਹ ਖਿਦਰ ਆ ਜੀ। ਅੱਛਾ ਜੀ, ਤੁਸੀਂ ਮੁਲਕ ਤਾਂ ਬੜੇ ਫਿਰੇ, ਮੈਨੂੰ ਇਹ ਦੱਸੋ ਵੀ ਤੁਸੀਂ ਹਾਂ ਜੀ, ਕੋਈ ਐਸਾ ਮੁਲਕ ਜਿੱਥੇ ਤੁਹਾਨੂੰ ਕੋਈ ਦਾਸਤਾਨ ਯਾਦ ਹੋਵੇ? ਯਾਦ ਦਾਸਤਾਨ ਸਾਨੂੰ ਯਾਦ ਹੈਗੀ ਆ ਜੀ ਰਾਵਲਪਿੰਡੀ ਦੀ। ਅੱਛਾ ਜੀ, ਹਾਂ ਜੀ, ਰਾਵਲਪਿੰਡੀ ਅਸੀਂ ਗਏ ਜੀ ਬੇਰ ਲੈ ਕੇ, ਹਾਂਜੀ, ਤੇ ਰਸਤੇ ਦੇ ਵਿੱਚ ਜਦੋਂ ਦਿਨ ਚੜਿਆ ਨਾ ਜੀ, ਉੱਥੇ 2-3 ਬੱਸਾਂ ਦੇਖੀਆਂ ਉਲਟੀਆਂ ਹੋਈਆਂ, ਓਏ ਹੋਏ, ਟਾਇਰ ਸਮਾਨ ਵਾਲ ਨੂੰ ਜੀ, ਛੱਤਾਂ ਜ਼ਮੀਨ ਵਾਲ ਨੂੰ। ਅੱਲਾ ਮੈਂ ਘਬਰ ਗਿਆ, ਹੂੰ ਮੈਂ ਕਹਾ ਵੀ ਕਿਹੜੀ ਘੜੀ ਆ, ਕਿੱਥੇ ਆ ਵੜੇ, ਹੂੰ, ਵਾਪਸ ਜਾਈਏ। ਹਾਂ ਹਾਂ, ਉਹ ਜੀ ਫਟਾਫਟ ਗਏ ਜੀ, ਜਾਂਦੇ ਜੀ ਆਪਣਾ ਬੇਰ ਵੇਚਿਆ, ਬੇਰ ਵੇਚ ਕੇ ਜੀ ਮੈਂ ਉੱਥੇ ਕਿਸੇ ਮਹਿਮਾਨ ਨਵਾਜੀ ਤੇ ਗਿਆ ਵੀ ਬੰਦੇ ਨੂੰ ਮਿਲਣਾ। ਉਹਨਾਂ ਨੇ ਕਿਹਾ ਜੀ ਇਹਨੂੰ ਬੰਦਰਗਾਹ ਤੇ ਲੈ ਚੱਲੋ ਜੀ, ਉੱਥੇ ਤੋੜ ਫੇਰ ਕੇ ਲਿਆਓ ਤੇ ਮੁੜ ਕੇ ਰਾਤ ਨੂੰ 12 ਵਜੇ ਚੜਾ ਦਾਂਗੇ ਫੈਸਲਾਬਾਦ ਨੂੰ। ਮੈਂ ਕਿਹਾ ਜੀ ਮੈਂ ਰਿਹਾ ਉੱਥੇ ਬੰਦਰਗਾਹ ਹੈਗੀ, ਉੱਥੇ ਸਮੁੰਦਰ ਹੈਗਾ? ਉੱਥੇ ਸਮੁੰਦਰ ਆ ਜੀ, ਆਪਣੇ ਰਾਵਲਪਿੰਡੀ ਕਿਤੇ ਨੇੜੇ ਤੇੜੇ ਹੋਣਾ ਨਾ ਬੰਦਰਗਾਹ, ਤਾਂ ਹੀ ਉਹ ਮਾਈ ਨੇ ਮੈਨੂੰ ਕਿਹਾ ਨਾ, ਉਹਨਾਂ ਨੇ ਵੀ ਆ ਜਾ ਤੈਨੂੰ ਬੰਦਰਗਾਹ ਤੇ ਲੈ ਕੇ ਚੱਲੀਏ ਭਾਈਆਂ ਨੇ। ਅੱਛਾ, ਦੇਖਿਆ ਨਹੀਂ ਜੀ, ਦੇਖਿਆ ਨਹੀਂ। ਮੈਂ ਕਿਹਾ ਵੀ ਮੈਨੂੰ ਜਾਣ ਦਿਓ ਵਾਪਸ, ਮੈਂ ਇਸ ਗੱਲ ਤੋਂ ਰਿਹਾ 12 ਵਜੇ ਚੜਾਉਣਾ, ਤੁਸੀਂ ਮੈਨੂੰ ਦਿਨੇ ਫੈਸਲਾਬਾਦ ਪਹੁੰਚਣ ਦਿਓ। ਮੈਂ ਡਰ ਗਿਆ, ਖੌਫ ਆ ਗਿਆ ਉਹਨਾਂ ਲਾਰੀਆਂ ਗਿਰੀਆਂ ਹੁੰਦੇ। ਅੱਛਾ ਜੀ, ਕੋਈ ਐਸਾ ਮੁਲਕ ਜਿੱਥੇ ਤੁਹਾਨੂੰ ਜਾਣਾ ਦਿਲ ਕਰੇ ਵੀ ਜਾਵਾਂ ਉੱਥੇ? ਹਾਂਜੀ ਹਾਂਜੀ, ਮੈਂ ਰਾਵਲਪਿੰਡੀ ਤੋਂ ਜਾਵਾਂ, ਦਿਲ ਕਰਦਾ ਵੀ ਚਲੇ ਜਾਈਏ ਦੁਬਾਰਾ, ਫੇਰ ਆਈਏ। ਅੱਛਾ, ਹਾਂ, ਉਹ ਤੇ- ਫਿਰ ਲਾਂਗੇ ਜੀ, ਬਾਬੇ ਨੂੰ ਉੱਥੇ ਦਿਖਾਵਾਂਗੇ। ਅੱਛਾ, ਫਿਰ ਇੱਕ ਹੋਰ ਸ਼ਹਿਰ ਵੀ ਹੈਗਾ ਉਹ ਜੀ, ਦੱਸੋ। ਉਹ ਆਪਣਾ ਤੇਰਾ ਕਿੰਨੂ ਜਾਂਦੇ ਨਹੀਂ ਰਹਿੰਦੇ ਹੈਗੇ, ਕੀ ਨਾਂ ਆ, ਕਰਾਚੀ ਤੋਂ 200 ਮੀਲ ਪਿੱਛੇ ਆ, ਸੱਖਰ? ਫੱਖਰ ਨਹੀਂ ਜੀ, ਫੱਖਰ ਤੋਂ ਅੱਗੇ ਆ ਹੈਦਰਾਬਾਦ। ਮੈਂ ਕਿੰਨੂ ਲੈ ਕੇ ਗਿਆ ਜੀ ਉੱਥੇ, ਅੱਛਾ ਜੀ, 6 ਰੁਪਏ ਮਣ ਵੇਚਿਆ, 60 ਮਣ ਕਿੰਨੂ ਮੈਂ। ਵਾਹ ਵਾਹ ਵਾਹ, ਉਹ ਜਿੰਦਾ ਰਹੋ ਬਾਬਾ। ਪੀਰ ਮਹੱਲਦਾ ਸੀ ਆੜਤੀ ਗੁੱਜਰ, ਅੱਛਾ। ਉਹ ਲੱਗਾ ਕਹਿਣ ਬਾਬਾ ਚੋਰੀ ਤੋੜ ਕੇ ਲਿਆ, ਹਾਂ ਹੂੰ, ਤੂੰ ਬੋਲਦਾ ਨਹੀਂ, ਹਾਏ ਨਹੀਂ ਕਰਦਾ, ਪੈਸੇ ਨਹੀਂ ਪਿੱਛੇ ਦੇਣੇ। ਮੈਂ ਕਿਹਾ ਪੈਸੇ ਦੇ ਪਿੱਛੇ ਦੇਣੀ, ਮੇਰੀ ਹਾਏ ਕਿਆ ਕਰੂਗੀ ਜਦੋਂ ਤੇਰੀ ਮੰਡੀ ਦਾ ਆ ਰੇਟ ਆ, ਹਾਂ, ਤੇਰੀ ਮੰਡੀ ਦਾ ਆ ਰੇਟ ਆ, ਮੇਰੀ ਹਾਏ ਕਿਆ ਕਰੂਗੀ। ਮੇਰੀ ਹਾਂ ਕਿਆ ਕਰੋ। ਹਾਂਜੀ, ਮੈਂ ਉੱਥੇ ਵੀ ਗਿਆ ਜੀ। ਅੱਛਾ ਜੀ ਬਾਬਾ ਜੀ, ਅਖੀਰ ਦੇ ਉੱਤੇ ਸਿਰਫ ਇੱਕ ਗੱਲ ਦੱਸ ਦਿਓ, ਫਿਰ ਬਾਕੀ ਗੱਲਾਂ ਫਿਰ ਗਾਂ ਅਗਲੀ ਫਿਲਮ 'ਚ ਪੁੱਛਾਂਗੇ। ਹਾਂਜੀ ਜੇ ਤੁਹਾਨੂੰ ਅਸੀਂ ਪਿਛਾ ਨੂੰ ਟੋਰੀਏ, ਤੁਸੀਂ ਹੁਣ 80 ਸਾਲ ਦੇ ਆ, ਹਾਂਜੀ, ਤੁਹਾਨੂੰ ਪਿਛਾ ਨੂੰ ਟੋਰੀਏ, ਤੁਸੀਂ ਕਿਹੜੀ ਉਮਰ ਦੇ ਵਿੱਚ ਕਹੋਗੇ ਵੀ ਯਾਰ ਇੱਥੇ ਮੈਨੂੰ ਰੋਕ ਲਓ? ਇੱਥੇ ਠੀਕ 30 ਸਾਲ ਦਾ ਕਰ ਦਈਏ, 20 ਸਾਲ ਦਾ ਕਰ ਦਈਏ, 40 ਸਾਲ ਦਾ ਕਰ ਦਈਏ, ਪਿਛਾ ਨੂੰ ਜੰਮ ਕਿੱਥੇ ਜਾ ਕੇ ਰੁਕੇਗਾ ਵੀ ਯਾਰ ਇੱਥੇ ਤੁਸੀਂ ਮੈਨੂੰ ਜੀ 20 ਸਾਲ ਦਾ ਕਰ ਦਿਓ, ਮੈਨੂੰ ਤੁਸੀਂ 12 ਦਾ ਕਰ ਦਿਓ, 30 ਦਾ ਕਰ ਦਿਓ, 12 ਦਾ ਮੇਰਾ ਮਤਲਬ ਕਰ ਦਿਓ, ਕਰ ਦਿਓ। ਹੋ ਗਿਆ। ਹੋ ਜਾ। ਜੇ ਤੁਸੀਂ ਮੈਨੂੰ ਕਹੋ ਵੀ ਉਸ ਵਕਤ ਦਾ ਕਾਰਨਾਮਾ ਦਿਖਾ, ਛਾਲ ਮਾਰ ਕੇ ਦਿਖਾ, ਮੈਥੋਂ ਵੱਜਣੀ ਨਹੀਂ, ਓਹੋ, ਮੈਥੋਂ ਵੱਜਣੀ ਨਹੀਂ। ਉਹ ਤੁਹਾਡਾ ਪਿੱਛੇ ਕਰਨ ਦਾ ਫਾਇਦਾ ਕੋਈ। ਅੱਛਾ, ਇੱਕ ਮਿਸਾਲ ਹੈ, 12 ਸਾਲਾਂ ਦਾ ਸੀ ਤੈਨੂੰ ਕਰਤਾ ਆਹ ਕਰਤਾ, ਹੋ ਗਿਆ ਜੀ, ਵੀ ਪਿਛਾ ਹਾਂ 12 ਹੋ ਗਿਆ। ਸਾਲ, ਹਾਂ ਜੀ, ਫਿਰ ਹੁਣ ਹੁਣ ਛਾਲ ਨਹੀਂ ਮਾਰੇਗਾ ਫਿਰ? ਹਾਂ, ਹੁਣ ਮੈਥੋਂ ਛਾਲ ਜੇ ਕਹੋ ਵੀ ਮਾਰ ਮੈਥੋਂ ਵੱਜਣੀ ਨਹੀਂ। ਮੈਂ ਉਸ ਟਾਈਮ 80 ਬੈਠ ਕੱਢ ਦਿੰਦਾ ਹੁੰਦਾ ਸੀ ਬਗੈਰ ਤੇਲ ਲਾਏ ਤੋਂ। ਹੂੰ, ਤੇ ਜੇ ਤੁਸੀਂ ਕਹੋ ਵੀ ਉਸਨੂੰ ਇੱਕ ਬੈਠਕ ਦਿਖਾ, ਕੱਢ ਕੇ ਕਿਵੇਂ ਕੱਢ ਦਿੰਦਾ, ਮੈਥੋਂ ਨਹੀਂ ਨਿਕਲਣੀ ਹੈਗੀ। ਪਿੱਛੇ ਅੱਗੇ ਹੋਏ ਤਾਂ ਮੈਨੂੰ ਫਾਇਦਾ ਦੱਸੋ ਕੀ ਆ? ਹਾਂ, ਜਵਾਨੀ ਚਾਉਣ ਦਾ ਫਾਇਦਾ ਦੱਸੋ ਕੀ ਆ? ਜੇ ਮਤਲਬ ਮੈਥੋਂ ਜਵਾਨੀ ਵਾਲਾ ਕਿਉਂਕਿ ਜਦੋਂ ਆਈ ਜਵਾਨੀ ਜਾਣੀ ਹੈ ਫਿਰ ਜਵਾਨੀ ਫਿਰ ਕੰਮ ਵੀ ਤਾਂ ਹੋਣਾ ਚਾਹੀਦਾ, ਜਵਾਨੀ ਵਾਲਾ ਕੰਮ ਵੀ ਹੋਣਾ ਚਾਹੀਦਾ। ਹਾਂ ਉਹੀ ਕਹੀ ਦਾ ਟੱਪਾ ਵੀ ਮੈਨੂੰ ਮਾਰਨਾ ਚਾਹੀਦਾ ਜਦੋਂ ਮੈਂ ਜਵਾਨੀ 'ਚ ਆ ਜਾਣਾ, ਤੇ ਕਹੀ ਦਾ ਟੱਪਾ ਵੀ ਮੈਨੂੰ ਮਾਰ ਕੇ ਗੱਡਾ ਲੱਟਣਾ ਚਾਹੀਦਾ। ਗੱਡੇ ਤੇ ਮਿੱਟੀ ਪਾ ਦੇਗਾ ਯਾਰ, ਤੂੰ ਅਸੀਂ ਉਹੀ ਪੁੱਛ ਰਹੇ ਹਾਂ। ਆ ਵੀ ਤੂੰ ਮਿਸਾਲ ਤੋਂ ਉਹ ਕਿੰਨੀ ਕੁ ਉਮਰ 'ਚ ਤੈਨੂੰ ਲੈ ਆਈਏ ਤੇ ਤੂੰ ਵੀ ਜਿੱਥੇ ਸੂਟ ਆ ਰਾਜੀ ਆ, ਬਈ ਖੁਸ਼ ਆ। ਚਲੋ ਮੈਂ ਖੁਸ਼ ਹਾਂ, ਠੀਕ ਚਲੇ ਆਓ। ਫਿਰ ਫਿਰ ਦਰਮਿਆਨ ਜਿਹੇ 'ਚ ਆ ਗਏ। 30 ਸਾਲ 'ਚ? ਹਾਂ ਠੀਕ ਅੱਛਾ, 30 ਸਾਲ ਦੇ ਵਿੱਚ ਤੁਸੀਂ ਆ ਗਏ ਆ। ਹਾਂਜੀ,
ਹੁਣ ਸਾਨੂੰ ਕੀ ਕਰਕੇ ਦਿਖਾਓਗੇ? ਹੁਣ ਸਾਨੂੰ ਉਹੀ ਗੱਲ ਆ ਗਈ, ਹੁਣ ਦੱਸੋ ਕੀ ਕਰਕੇ ਦਿਖਾਈਏ? ਬੋਲੋ। ਅਖਾਲਾ ਟੱਪ ਕੇ ਦਿਖਾਓ ਚਲੋ ਮਗਰ। ਆਓ ਆਓ ਆਓ। ਇਹ 30 ਦਾ ਬਣ ਗਿਆ, ਬਸ ਉਹ ਬਣ ਗਿਆ 30 ਦਾ। ਹੈ 30 ਦਾ ਬਣ ਗਿਆ, ਹੋ ਗਿਆ 30 ਦਾ ਹੋ ਗਿਆ ਜੀ। ਬਸ ਇਹੀ ਦੇਖਣਾ ਸੀ। ਨਹੀਂ ਫਰਕ ਪੈ ਗਿਆ। ਲੈ ਨਾ ਹਿੰਗ ਲੱਗੀ ਨਾ ਫਟਕੜੀ, 30 ਦਾ ਕਰਤਾ, 80 ਤੋਂ 30 ਦਾ ਕਰਤਾ। ਹਾਂ ਬਾਬਾ ਖਾਣਾ ਟੱਪ ਗਿਆ। ਅੱਛਾ ਇਹਦਾ ਫਰਕ ਪੈ ਗਿਆ। ਅੱਛਾ ਬਾਬਾ ਜੀ ਦੱਸੋ ਵੀ ਤੁਹਾਨੂੰ ਚਾਹ ਦਈ ਆ, ਹਾਂਜੀ ਤੁਹਾਡੇ ਹੱਥ 'ਚ ਪਿਆਲੀ ਹੈ, ਹਾਂਜੀ ਤੁਹਾਡੇ ਅੱਗੇ ਮੈਂ ਰੱਖੇ ਗਾਰਡਰ ਕੇਕ, ਹਾਂਜੀ ਇੱਕ ਥਾਲ, ਹਾਂਜੀ ਬਿਸਕੁਟ, ਹਾਂਜੀ ਖੁੱਲੇ ਬਿਸਕੁਟ ਹਾਂਜੀ ਹਾਂਜੀ ਤੇ ਬੇਕਰੀ ਵਾਲੇ, ਹਾਂਜੀ ਹਾਂਜੀ ਇੱਕ ਰਾਸਾਂ, ਹਾਂਜੀ ਗੋਲ ਰਸ, ਹਾਂਜੀ ਟੋਪੀ ਵਾਲੇ। ਹਾਂਜੀ ਅੱਛਾ ਮਠਿਆਈ ਵੀ ਚੱਲ ਰੱਖਤੀ। ਚਲੋ ਉਹ ਵੀ ਹੋ ਗਈ ਜੀ। ਤੇ ਤੁਸੀਂ ਹੁਣ ਚੱਕੋ ਕਿਹੜੀ ਸ਼ੇ ਚੱਕਦੇ ਆ? ਇਹਦੇ ਵਿੱਚੋਂ ਜੀ ਮੈਂ ਜਿਹੜੀ ਸ਼ਾਇਦ ਨੂੰ ਮੇਰਾ ਦਿਲ ਕਰਿਆ ਮੈਂ ਉਹੀ ਚੱਕਣੀ ਹੈ। ਅੱਛਾ ਮੇਰਾ ਦਿਲ ਕਰ ਗਿਆ ਰਸਗੁੱਲੇ ਨੂੰ, ਮੈਂ ਰਸਗੁੱਲਾ ਹੀ ਚੱਕਣਾ। ਰਸਗੁੱਲਾ ਤਾਂ ਮੈਂ ਰੱਖਿਆ ਹੀ ਨਹੀਂ। ਜਦ ਮਠਿਆਈ ਦੇ ਵਿੱਚ ਸ਼ਾਮਲ ਆ, ਮਠਿਆਈ 'ਚ ਮੈਂ ਬਰਫੀ ਰੱਖੀ ਸੀ ਘਰੇ। ਬਰਫੀ ਨਹੀਂ ਸ਼ਾਮਲ ਆ, ਅੱਛਾ ਮੈਂ ਰੱਖਿਆ, ਇਹ ਮੈਨੂੰ ਮਿਸਕ ਪਤਾ। ਦੇ ਵਿੱਚ ਸ਼ਾਮਲ ਆ। ਅੱਛਾ ਹਾਂ ਮੈਂ ਰੱਖਿਆ ਨਾ ਜੀ। ਹਾਂਜੀ ਵੀ ਉਹਨੇ ਰਖਾਣਾ ਧੱਕੇ ਨਾਲ। ਮੈਂ ਰਖਾਉਣਾ ਜਦੋਂ ਮੈਂ ਚੱਕਣੀ ਮੈਂ- ਉਹ ਮੇਰੀ ਪੋਲਾ ਗੱਲ ਰੱਖੇਗਾ। ਉਹ ਪੋਲਾ ਮੇਰੇ ਦੰਦ ਨਹੀਂ ਹੈਗੇ, ਤੈਨੂੰ ਰੱਖਣਾ ਤੂੰ ਪੈਣਾ। ਰੱਖਣਾ ਪੈਣਾ ਤੈਨੂੰ ਬਈ, ਤੂੰ ਰੱਖੇਗਾ ਮੇਰੇ ਜਦੋਂ ਦੰਦ ਬਾਬੇ ਨੇ ਨਹੀਂ ਕਿਹਾ। ਹੈਗੇ, ਤੈਨੂੰ ਰੱਖਣਾ ਪੈਣਾ। ਨਹੀਂ ਜੀ ਮੈਂ ਤੁਹਾਨੂੰ 30 ਸਾਲਾਂ ਦਾ ਕਰਕੇ ਸਾਰਾ ਕੁਝ ਰੱਖਿਆ ਅੱਗੇ। ਅੱਛਾ ਦੰਦ ਹੈਗੇ ਮੇਰੇ, ਫਿਰ ਠੀਕ ਆ। ਮੈਂ ਲੱਡੂ ਖਾਊਂਗਾ ਜੀ, ਲੱਡੂ ਤਾਂ ਮੇਸੂ ਵੀ ਰੱਖੇ ਖਾਊਂਗਾ। ਨਾ, ਮੇਸੂ ਰੱਖੇ ਨਾ ਲੱਡੂ ਰੱਖੇ। ਮਠਿਆਈ 'ਚ ਕਿਹੜੀ ਸ਼ੈ ਹੋਊਗੀ? ਮੈਂ ਮਠਿਆਈ ਦੁੱਧ ਵਾਲੀ ਰੱਖੀ, ਬਰਫੀ। ਅੱਛਾ ਚਲੋ ਮੈਂ ਬਰਫੀ ਚੱਕ ਲੈਂਦਾ ਜੀ, ਫਿਰ ਚੱਲ ਬਸ ਚਲੋ ਤੂੰ ਚਾਹ ਦੀ ਘੁੱਟ ਭਰ ਲਾ। ਭਰ ਲਿਆ ਜੀ। ਚਲੋ ਜੀ ਦੁਆ ਸਲਾਮ ਕਰ ਲਓ। ਅਸਲਾਮ ਵਾਲੇਕਮ ਜੀ। ਖਾ ਪੀ ਲਿਆ ਜੀ, ਹਾਂਜੀ ਖਾ ਪੀ ਕੇ ਜਿਉਂਦੇ ਵਾਸਤੇ ਰਹੋ ਜੀ। ਬਾਬੇ ਸ਼ੌਂਕੀ ਦਾ ਅਜੇ ਪੁੱਛਦਾਸ ਚੱਲ ਰਹੀ ਹੈ। ਹਾਂਜੀ, ਹਾਂਜੀ। ਗਾਂ ਜਿੱਦਾਂ ਸਾਡਾ ਟਾਈਮ ਲੱਗਿਆ ਕਰੂਗਾ ਫਿਰ- ਅਸੀਂ ਗੱਲਬਾਤ ਕਰਦੇ ਰਹਾਂਗੇ। ਜਿਉਂਦੇ ਵਾਸਤੇ ਰਹੋ, ਤਕੜੇ ਰਹੋ, ਰਾਜ਼ੀ ਰਹੋ, ਤੰਦਰੁਸਤ ਰਹੋ। ਹਾਂਜੀ ਲੈ ਵੀ ਕੀ ਤੇ ਬਾਤ। ਰੱਬ ਤੋਂ ਖੈਰ ਮੰਗਦੇ ਰਹੋ ਸਾਰਿਆਂ ਵਾਸਤੇ, ਹਾਂਜੀ। ਆਪਣੇ ਵਾਸਤੇ ਵੀ ਸਾਰਿਆਂ ਵਾਸਤੇ ਵੀ। ਤੇ ਅਸੀਂ ਕਿਹਾ ਵੀ ਚਲੋ ਅੱਜ ਘਰੇ ਹੀ ਸੀਗੇ ਤੇ ਜੋ ਹੈਗਾ ਤੁਹਾਡੇ ਤੱਕ ਪਹੁੰਚਾ ਦਈਏ। ਦੁਆਵਾਂ 'ਚ ਯਾਦ ਰੱਖਿਓ। ਜਿਉਂਦੇ ਵਾਸਤੇ ਰਹੋ, ਦਬ ਲਓ ਬਟਨ। ਰੱਬ ਤੁਹਾਡੀ ਖੈਰ ਕਰੇ। ਦੁਆ ਸਲਾਮ ਕਰ ਦਿਓ ਜੀ। ਅਸਲਾਮ ਵਾਲੇਕਮ ਜੀ। ਵਾਲੇਕੁਮ ਸਲਾਮ। ਸੱਚੀਆ ਫਤ ਰੱਖਦਾ ਇਕੱਠੇ ਰਹਿਣ ਦਿੰਦੇ ਨੇ, ਸ਼ਾਮ ਨੂੰ ਆ ਕੇ ਛੱਡਣੀਆਂ ਮੇਰੇ ਤੇ, ਪਰ ਮੇਰੀ ਜਾਂਦੇ ਹੀ ਲੱਤ ਟੁੱਟ ਜਵੇ ਜਿਹੜਾ ਚੱਲਦਾ ਇਸ ਦਾ। ਮੈਂ ਨਹੀਂ ਮਾਰਨ ਦਿੰਦਾ ਤੈਨੂੰ। ਹਾਂ ਤੈਨੂੰ ਉਹ ਕੋਈ ਕਹੀ ਕਹੀ ਜਾਂਦਾ, ਜਾ ਹੋ ਗਿਆ ਹੋ ਗਿਆ। ਨਾ ਤਾਂ ਉਹ ਤਾਂ ਤੈਨੂੰ 30 ਸਾਲਾਂ ਦਾ ਕਰਿਆ ਸੀ, ਛਾਲ ਨਹੀਂ ਤੈਨੂੰ ਮਾਰਨ ਦਿੰਦੇ। ਤੈਨੂੰ ਰਸਗੁੱਲਾ ਵੀ ਰੱਖਣਾ ਪੈਣਾ। ਉਹ ਤਾਂ ਰੱਖ ਦਾਂਗੇ। ਹਾਂ